ਮੈਨੂੰ ਕੀ ਪਤਾ ਸੀ ਮੈਂ ਕਿਤੇ ਵਿਸ਼ਵਾਸ ਕਰਨਾ, ਮੈਂ ਕਿਸ ਤਰ੍ਹਾਂ ਵਿਸ਼ਵਾਸ ਕਰ ਲਿਆ ਵੀ ਜਿਹੜਾ ਮੈਂ ਠੀਕ ਹੋ ਗਿਆ। ਉਹ ਪਾਸਟਰਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਕਾਕਾ ਤੇਰੇ ਵਿਸ਼ਵਾਸ ਨਾਲ ਨਹੀਂ, ਤੇਰੀ ਮਾਤਾ ਦੇ ਵਿਸ਼ਵਾਸ ਨਾਲ ਤੂੰ ਠੀਕ ਹੋਇਆ। ਤੇ ਜੇ ਆਪਾਂ ਮਾਤਾ ਦੇ ਵਿਸ਼ਵਾਸ ਦੀ ਗੱਲ ਕਰੀਏ, ਮਾਤਾ ਮੇਰੀ ਦੇ ਦੋਨੇ ਗੋਡੇ ਜਿਹੜੇ ਅਮਨਦੀਪ ਹਸਪੀਟਲ ਉਹ ਨਵੇਂ ਪਏ ਆ, ਤੇ ਰੀੜ੍ਹ ਦੀ ਹੱਡੀ ਦਾ ਆਪਰੇਟ ਹੋਇਆ ਵਾ, ਗੁਰਦੇ ਉਹਦੇ ਖਰਾਬ, ਸ਼ੂਗਰ ਉਹਨੂੰ। ਤੇ ਜੇ ਮਾਤਾ ਦੇ ਵਿਸ਼ਵਾਸ ਕਰਨਾ ਮੈਂ ਠੀਕ ਹੋਇਆ, ਤਾਂ ਮਾਤਾ ਨੇ ਜਿਹੜਾ ਵਿਸ਼ਵਾਸ ਕੀਤਾ ਉਹ ਮਾਤਾ ਆਪ ਕਿਉਂ ਨਹੀਂ ਠੀਕ ਹੋਈ। ਮੈਂ ਘੱਟੋ ਘੱਟ 20-25 ਸਾਲ ਪਾਸਟਰ ਦੇ ਨਾਲ ਰਿਹਾ ਜੀ, ਰਾਤ ਦਿਨ ਉੱਠੇ ਬਹਿੰਦੇ ਰਹੇ ਆ, ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਾਇਆ। ਬਹੁਤ ਕੁਝ ਸਾਡੇ ਮਨ ਦੇ ਵਿੱਚ ਦੂਜੇ ਧਰਮਾਂ ਪ੍ਰਤੀ ਭਰਿਆ ਗਿਆ, ਮਾੜਾ ਚੰਗਾ ਬੋਲਿਆ ਗਿਆ। ਉਹ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਵੀ ਕੀ ਕੁਛ ਇੱਥੇ ਜਿਹੜਾ ਗਲਤ ਮਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਦੂਜੇ ਦੇਵੀ ਦੇਵਤਿਆਂ ਨੂੰ, ਗੁਰੂਆਂ ਪੀਰਾਂ ਨੂੰ, ਸਾਰਿਆਂ ਨੂੰ ਸ਼ੈਤਾਨ ਦੱਸਿਆ ਗਿਆ ਵਾ। ਮੰਨ ਲਓ 500 ਬੰਦਾ ਇਕੱਠਾ ਹੋਇਆ ਵਾ, ਉਹਦੇ ਵਿੱਚ ਜੇ 5 ਵੀ ਠੀਕ ਹੋਏ ਤਾਂ ਉਹਨਾਂ ਦੀ ਬੱਲੇ ਬੱਲੇ ਆ, ਤੇ ਬਾਕੀ ਜਿਹੜੇ ਨਹੀਂ ਠੀਕ ਹੋਏ ਨਹੀਂ, ਇਹਨਾਂ ਨੇ ਕਹਿ ਕੇ ਘੱਲ ਦੇਣਾ ਜੀ ਤੁਹਾਡਾ ਵਿਸ਼ਵਾਸ ਨਹੀਂ ਹੈਗਾ, ਤੁਸੀਂ ਪਰਮੇਸ਼ਰ 'ਤੇ ਵਿਸ਼ਵਾਸ ਨਹੀਂ ਕੀਤਾ, ਤੁਸੀਂ ਤਾਂ ਠੀਕ ਹੋਏ। ਉਹਨਾਂ ਨੇ ਵਿਸ਼ਵਾਸ ਕਰ ਲਿਆ, ਉਹ ਠੀਕ ਹੋ ਗਏ। ਜਿੱਦਾਂ ਕਿ ਇਹਨਾਂ ਕੋਲ ਗੱਲਾਂ ਪਹਿਲਾਂ ਹੀ ਘੜੀਆਂ ਹੋਈਆਂ। ਹਾਂਜੀ, ਮੇਰਾ ਨਾਮ ਮਨਜੀਤ ਸਿੰਘ ਹੈ ਜੀ, ਅਤੇ ਮੈਂ ਜ਼ਿਲ੍ਹਾ ਅੰਮ੍ਰਿਤਸਰ ਖਾਸੇ ਦਾ ਰਹਿਣ ਵਾਲਾ ਜੀ। ਕੀ ਕਹਿਣਾ ਚਾਹੋਗੇ ਕਿਉਂ ਮੀਡੀਆ ਸਾਹਮਣੇ? ਮੀਡੀਆ ਸਾਹਮਣੇ ਮੈਂ ਇਸ ਕਰਕੇ ਆਇਆ ਜੀ, ਮੇਰੇ ਨਾਲ ਬਹੁਤ ਜ਼ਿਆਦਾ ਮਤਲਬ ਬੇਇਨਸਾਫੀ ਹੋਈ ਹੈ। ਜਿਹੜਾ ਮੇਰਾ ਬਚਪਨ ਖਰਾਬ ਕੀਤਾ ਗਿਆ ਇਹਨਾਂ ਅਖੌਤੀ ਪਾਸਟਰਾਂ ਵੱਲੋਂ। ਮੇਰੀ ਮਾਤਾ ਨੂੰ ਮੇਰੇ ਜੰਮਣ ਤੋਂ ਬਾਅਦ ਵਿੱਚ ਹੀ ਮਤਲਬ ਉਹ ਚਰਚ ਜਾਣ ਵਿੱਚ ਲੱਗ ਪਈ ਆ, ਅਤੇ ਉਹਨੂੰ ਇਹਨਾਂ ਨੇ ਗੁੰਮਰਾਹ ਕੀਤਾ ਕਿ ਹੌਲੀ ਹੌਲੀ ਜਿਹੜੀ ਸਾਰਾ ਸਾਡਾ ਪੈਸਾ ਧੇਲਾ ਮੇਰੇ ਫਾਦਰ ਆਰਮੀ ਦੇ ਵਿੱਚ ਹੀ, ਅਤੇ ਪੈਸਾ ਧੇਲਾ ਕਿਉਂਕਿ ਮੈਂ ਅਤੇ ਮੇਰੀਆਂ ਦੋਨੇ ਭੈਣਾਂ ਹੀ ਛੋਟੇ ਹਾਂ ਜੇ, ਉਹ ਕਰਤਾ ਧਰਤਾ ਘਰ ਦੀ ਮਾਤਾ ਸੀ, ਉਹ ਸਾਰਾ ਪੈਸਾ ਧੇਲਾ ਮਾਤਾ ਦੇ ਅੰਡਰ ਹੀ। ਇਹ ਮੇਰੀ ਮਾਤਾ ਦੇ ਪਿੱਛੇ ਲੱਗ ਗਏ ਆ। ਇਹਨਾਂ ਨੇ ਹੌਲੀ ਹੌਲੀ ਸਵਰਗ ਦਾ ਝਾਂਸਾ ਦੇ ਕੇ ਸਵਰਗ ਵਿੱਚ ਪਲਾਟ ਕਟਾਉਣ ਦੇ ਨਾਂ 'ਤੇ ਉਹਦੇ ਕੋਲ ਜਿਹੜਾ ਸਾਰਾ ਪੈਸਾ ਹੌਲੀ ਬਟੋਰੀ ਗਏ, ਸਾਰਾ ਪੈਸਾ ਉਹਦਾ ਕਢਾ ਕੇ। ਅਤੇ ਇਸ ਟਾਈਮ 'ਤੇ ਉਹਨੂੰ ਵਿਚਾਰੀ ਨੂੰ ਉਹਦੀ ਡੈਥ ਹੋ ਚੁੱਕੀ ਆ। ਉਹ ਨਾ ਸਵਰਗਾਂ ਵਿੱਚ ਅਤੇ ਨਾ ਨਰਕਾਂ ਵਿੱਚ, ਉਹ ਮਤਲਬ ਉਹਦੀ ਗਤੀ ਵੀ ਨਹੀਂ ਹੋਈ, ਕਿਸੇ ਪਾਸੇ ਨਹੀਂ ਲੱਗੀ ਮਾਤਾ ਮੇਰੀ। ਇਸ ਕਰਕੇ ਫਿਰ ਮੈਨੂੰ ਮੀਡੀਆ ਅੱਗੇ ਆਣ ਕੇ ਤੁਹਾਨੂੰ ਸਾਰੀ ਗੱਲਬਾਤ ਦੱਸਣੀ ਪਈ। ਕਿੰਨੇ ਕੁ ਪੈਸੇ ਹੁਣ ਤੱਕ ਲੈ ਗਏ ਨੇ? ਦੀ ਗੱਲ ਕਰੀਏ, ਤੁਹਾਡੀ ਮਾਤਾ ਜੀ ਨੂੰ ਠੀਕ ਠਾਕ ਜਾਂ ਕੋਈ ਬਿਮਾਰੀ ਉਹਨਾਂ ਨੂੰ ਹੋਈ ਸੀ? ਮਾਤਾ ਮੇਰੀ ਵੇਖੋ, ਮਾਤਾ ਮੇਰੀ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਵੀ ਜਦੋਂ ਤੂੰ ਠੀਕ ਨਹੀਂ ਛੋਟਾ ਹੁੰਦਾ, ਤੇਰੇ ਕਰਕੇ ਅਸੀਂ ਚਰਚ ਜਾਣ ਲੱਗੇ ਹਾਂ। ਅਤੇ ਮੈਂ ਉਹ ਗੱਲ ਪਾਸਟਰ ਨੂੰ ਪੁੱਛੀ, ਮੈਂ ਕਿਹਾ ਪਾਸਟਰ ਜੀ ਮਤਲਬ ਮੈਂ ਠੀਕ ਨਹੀਂ ਅਤੇ ਮਾਤਾ ਮੇਰੀ ਚਰਚ ਲੈ ਗਈ ਅਤੇ ਮੈਂ ਠੀਕ ਹੋ ਗਿਆ, ਅਤੇ ਮੈਂ ਜਦੋਂ ਛੋਟਾ ਮੇਰਾ ਵਿਸ਼ਵਾਸ ਕਿਸ ਤਰ੍ਹਾਂ ਵੱਜ ਗਿਆ। ਮੈਂ ਤੁਸੀਂ ਕਹਿੰਦੇ ਵਿਸ਼ਵਾਸ ਕਰਨ ਨਾਲ ਠੀਕ ਹੁੰਦਾ, ਅਤੇ ਮੈਂ ਛੋਟਾ ਜਿਹਾ, ਮੈਨੂੰ ਕੀ ਪਤਾ ਸੀ ਮੈਂ ਕਿਤੇ ਵਿਸ਼ਵਾਸ ਕਰਨਾ, ਮੈਂ ਕਿਸ ਤਰ੍ਹਾਂ ਵਿਸ਼ਵਾਸ ਕਰ ਲਿਆ ਵੀ ਜਿਹੜਾ ਮੈਂ ਠੀਕ ਹੋ ਗਿਆ। ਉਹ ਪਾਸਟਰਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਕਾਕਾ ਤੇਰੇ ਵਿਸ਼ਵਾਸ ਨਾਲ ਨਹੀਂ, ਤੇਰੀ ਮਾਤਾ ਦੇ ਵਿਸ਼ਵਾਸ ਨਾਲ ਤੂੰ ਠੀਕ ਹੋਇਆ ਵਾ। ਅਤੇ ਜੇ ਆਪਾਂ ਮਾਤਾ ਦੇ ਵਿਸ਼ਵਾਸ ਦੀ ਗੱਲ ਕਰੀਏ, ਮਾਤਾ ਮੇਰੀ ਦੇ ਦੋਨੇ ਗੋਡੇ ਜਿਹੜੇ ਅਮਨਦੀਪ ਹਸਪੀਟਲ ਉਹ ਨਵੇਂ ਪਏ ਆ, ਅਤੇ ਰੀੜ੍ਹ ਦੀ ਹੱਡੀ ਦਾ ਆਪਰੇਟ ਹੋਇਆ ਵਾ, ਗੁਰਦੇ ਉਹਦੇ ਖਰਾਬ, ਸ਼ੂਗਰ ਉਹਨੂੰ, ਮਤਲਬ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮ ਉਹਦੇ ਸਰੀਰ ਦੇ ਵਿੱਚ ਹੈਗੀਆਂ, ਅਤੇ ਬੜੇ ਚਿਰ ਤੋਂ ਹੀ। ਅਤੇ ਜੇ ਮਾਤਾ ਦੇ ਵਿਸ਼ਵਾਸ ਕਰਨਾ ਮੈਂ ਠੀਕ ਹੋਇਆ, ਤਾਂ ਮਾਤਾ ਨੇ ਜਿਹੜਾ ਵਿਸ਼ਵਾਸ ਕੀਤਾ ਉਹ ਮਾਤਾ ਆਪ ਕਿਉਂ ਨਹੀਂ ਠੀਕ ਹੋਈ। ਅੱਜ ਹੀ ਮੀਡੀਆ ਸਾਹਮਣੇ ਆਉਣ ਦਾ ਕਾਰਨ ਕੀ ਬਣਿਆ? ਅੱਜ ਮੀਡੀਆ ਸਾਹਮਣੇ ਇਹ ਵੀ ਹੁਣ ਮੇਰੀ ਮਾਤਾ ਦੀ ਡੈਥ ਹੋਈ ਨੂੰ 1 ਸਾਲ ਹੋ ਗਿਆ ਜੀ। ਮਰਨ ਤੋਂ ਮਹੀਨਾ ਕੁ ਬਾਅਦ ਹੀ ਮਾਤਾ ਮੇਰੀ ਮੈਨੂੰ ਸੁਪਨੇ ਦੇ ਵਿੱਚ ਮਿਲੀ ਆ। ਕਹਿੰਦੀ ਵੀ ਪੁੱਤ ਮਤਲਬ ਮੈਂ ਤੁਹਾਡੀ ਗੁਨਾਹਗਾਰ ਆ, ਮੈਂ ਤੇਰੀ ਅਤੇ ਤੇਰੀਆਂ ਭੈਣਾਂ ਦੀ ਜਿਹੜਾ ਪੈਸਾ ਸਰਕਾਰ ਨੇ ਤੁਹਾਡੇ ਲਈ ਦਿੱਤਾ ਸੀ, ਤੁਹਾਡੀ ਪੜ੍ਹਾਈ ਵਾਸਤੇ ਦਿੱਤਾ ਸੀ, ਤੁਹਾਡੀ ਵਿਆਹਾਂ ਸ਼ਾਦੀਆਂ ਵਾਸਤੇ ਦਿੱਤਾ ਸੀ, ਉਹ ਮੈਂ ਸਾਰਾ ਪਾਸਟਰ ਨੂੰ ਖਵਾਤਾ ਵਾ। ਅਤੇ ਹੁਣ ਮੈਨੂੰ ਸਵਰਗ ਦੇ ਵਿੱਚ ਪਲਾਟ ਵੀ ਨਹੀਂ ਕੋਈ ਮਿਲਿਆ, ਅਤੇ ਮੇਰੀ ਕੋਈ ਗਤੀ ਨਹੀਂ ਹੋਈ, ਅਤੇ ਮੇਰਾ ਕੋਈ ਮਤਲਬ ਤੁਸੀਂ ਕੋਈ ਉਪਾਅ ਕੀਤਾ ਜਾਵੇ, ਮੇਰਾ ਕੋਈ ਹੱਲ ਕਰਾਓ, ਮੈਂ ਬਹੁਤ ਪਰੇਸ਼ਾਨ ਆ। ਇਸ ਕਰਕੇ ਫਿਰ ਮੈਨੂੰ ਮੀਡੀਆ, ਅਤੇ ਮੈਂ ਜ਼ਿਲ੍ਹਾ ਅੰਮ੍ਰਿਤਸਰ ਖਾਸੇ ਦਾ ਰਹਿਣ ਵਾਲਾ ਜੀ। ਕੀ ਕਹਿਣਾ ਚਾਹੋਗੇ ਕਿਉਂ ਮੀਡੀਆ ਸਾਹਮਣੇ? ਮੀਡੀਆ ਸਾਹਮਣੇ ਮੈਂ ਇਸ ਕਰਕੇ ਆਇਆ ਜੀ, ਮੇਰੇ ਨਾਲ ਬਹੁਤ ਜ਼ਿਆਦਾ ਮਤਲਬ ਬੇਇਨਸਾਫੀ ਹੋਈ ਹੈ। ਜਿਹੜਾ ਮੇਰਾ ਬਚਪਨ ਖਰਾਬ ਕੀਤਾ ਗਿਆ ਇਹਨਾਂ ਅਖੌਤੀ ਪਾਸਟਰਾਂ ਵੱਲੋਂ। ਮੇਰੀ ਮਾਤਾ ਨੂੰ ਮੇਰੇ ਜੰਮਣ ਤੋਂ ਬਾਅਦ ਵਿੱਚ ਹੀ ਮਤਲਬ ਉਹ ਚਰਚ ਜਾਣ ਵਿੱਚ ਲੱਗ ਪਈ ਆ, ਅਤੇ ਉਹਨੂੰ ਇਹਨਾਂ ਨੇ ਗੁੰਮਰਾਹ ਕੀਤਾ ਕਿ ਹੌਲੀ ਹੌਲੀ ਜਿਹੜੀ ਸਾਰਾ ਸਾਡਾ ਪੈਸਾ ਧੇਲਾ ਮੇਰੇ ਫਾਦਰ ਆਰਮੀ ਦੇ ਵਿੱਚ ਹੀ, ਅਤੇ ਪੈਸਾ ਧੇਲਾ ਕਿਉਂਕਿ ਮੈਂ ਅਤੇ ਮੇਰੀਆਂ ਦੋਨੇ ਭੈਣਾਂ ਹੀ ਛੋਟੇ ਹਾਂ ਜੇ, ਉਹ ਕਰਤਾ ਧਰਤਾ ਘਰ ਦੀ ਮਾਤਾ ਸੀ, ਉਹ ਸਾਰਾ ਪੈਸਾ ਧੇਲਾ ਮਾਤਾ ਦੇ ਅੰਡਰ ਹੀ। ਇਹ ਮੇਰੀ ਮਾਤਾ ਦੇ ਪਿੱਛੇ ਲੱਗ ਗਏ ਆ। ਇਹਨਾਂ ਨੇ ਹੌਲੀ ਹੌਲੀ ਸਵਰਗ ਦਾ ਝਾਂਸਾ ਦੇ ਕੇ ਸਵਰਗ ਵਿੱਚ ਪਲਾਟ ਕਟਾਉਣ ਦੇ ਨਾਂ 'ਤੇ ਉਹਦੇ ਕੋਲ ਜਿਹੜਾ ਸਾਰਾ ਪੈਸਾ ਹੌਲੀ ਬਟੋਰੀ ਗਏ, ਸਾਰਾ ਪੈਸਾ ਉਹਦਾ ਕਢਾ ਕੇ। ਅਤੇ ਇਸ ਟਾਈਮ 'ਤੇ ਉਹਨੂੰ ਵਿਚਾਰੀ ਨੂੰ ਉਹਦੀ ਡੈਥ ਹੋ ਚੁੱਕੀ ਆ। ਉਹ ਨਾ ਸਵਰਗਾਂ ਵਿੱਚ ਅਤੇ ਨਾ ਨਰਕਾਂ ਵਿੱਚ, ਉਹ ਮਤਲਬ ਉਹਦੀ ਗਤੀ ਵੀ ਨਹੀਂ ਹੋਈ, ਕਿਸੇ ਪਾਸੇ ਨਹੀਂ ਲੱਗੀ ਮਾਤਾ ਮੇਰੀ। ਇਸ ਕਰਕੇ ਫਿਰ ਮੈਨੂੰ ਮੀਡੀਆ ਅੱਗੇ ਆਣ ਕੇ ਤੁਹਾਨੂੰ ਸਾਰੀ ਗੱਲਬਾਤ ਦੱਸਣੀ ਪਈ। ਕਿੰਨੇ ਕੁ ਪੈਸੇ ਹੁਣ ਤੱਕ ਲੈ ਗਏ ਨੇ? ਦੀ ਗੱਲ ਕਰੀਏ, ਤੁਹਾਡੀ ਮਾਤਾ ਜੀ ਨੂੰ ਠੀਕ ਠਾਕ ਜਾਂ ਕੋਈ ਬਿਮਾਰੀ ਉਹਨਾਂ ਨੂੰ ਹੋਈ ਸੀ? ਮਾਤਾ ਮੇਰੀ ਵੇਖੋ, ਮਾਤਾ ਮੇਰੀ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਵੀ ਜਦੋਂ ਤੂੰ ਠੀਕ ਨਹੀਂ ਛੋਟਾ ਹੁੰਦਾ, ਤੇਰੇ ਕਰਕੇ ਅਸੀਂ ਚਰਚ ਜਾਣ ਲੱਗੇ ਹਾਂ। ਅਤੇ ਮੈਂ ਉਹ ਗੱਲ ਪਾਸਟਰ ਨੂੰ ਪੁੱਛੀ, ਮੈਂ ਕਿਹਾ ਪਾਸਟਰ ਜੀ ਮਤਲਬ ਮੈਂ ਠੀਕ ਨਹੀਂ ਅਤੇ ਮਾਤਾ ਮੇਰੀ ਚਰਚ ਲੈ ਗਈ ਅਤੇ ਮੈਂ ਠੀਕ ਹੋ ਗਿਆ, ਅਤੇ ਮੈਂ ਜਦੋਂ ਛੋਟਾ ਮੇਰਾ ਵਿਸ਼ਵਾਸ ਕਿਸ ਤਰ੍ਹਾਂ ਵੱਜ ਗਿਆ। ਮੈਂ ਤੁਸੀਂ ਕਹਿੰਦੇ ਵਿਸ਼ਵਾਸ ਕਰਨ ਨਾਲ ਠੀਕ ਹੁੰਦਾ, ਅਤੇ ਮੈਂ ਛੋਟਾ ਜਿਹਾ, ਮੈਨੂੰ ਕੀ ਪਤਾ ਸੀ ਮੈਂ ਕਿਤੇ ਵਿਸ਼ਵਾਸ ਕਰਨਾ, ਮੈਂ ਕਿਸ ਤਰ੍ਹਾਂ ਵਿਸ਼ਵਾਸ ਕਰ ਲਿਆ ਵੀ ਜਿਹੜਾ ਮੈਂ ਠੀਕ ਹੋ ਗਿਆ। ਉਹ ਪਾਸਟਰਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਕਾਕਾ
ਤੇਰੇ ਵਿਸ਼ਵਾਸ ਨਾਲ ਨਹੀਂ, ਤੇਰੀ ਮਾਤਾ ਦੇ ਵਿਸ਼ਵਾਸ ਨਾਲ ਤੂੰ ਠੀਕ ਹੋਇਆ ਵਾ। ਤੇ ਜੇ ਆਪਾਂ ਮਾਤਾ ਦੇ ਵਿਸ਼ਵਾਸ ਦੀ ਗੱਲ ਕਰੀਏ, ਮਾਤਾ ਮੇਰੀ ਦੇ ਦੋਨੇ ਗੋਡੇ ਜਿਹੜੇ ਅਮਨਦੀਪ ਹਸਪੀਟਲ ਉਹ ਨਵੇਂ ਪਏ ਆ, ਤੇ ਰੀੜ੍ਹ ਦੀ ਹੱਡੀ ਦਾ ਆਪਰੇਟ ਹੋਇਆ ਵਾ, ਗੁਰਦੇ ਉਹਦੇ ਖਰਾਬ, ਸ਼ੂਗਰ ਉਹਨੂੰ, ਮਤਲਬ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮ ਉਹਦੇ ਸਰੀਰ ਦੇ ਵਿੱਚ ਹੈਗੀਆਂ ਤੇ ਬੜੇ ਚਿਰ ਤੋਂ ਹੀ। ਤੇ ਜੇ ਮਾਤਾ ਦੇ ਵਿਸ਼ਵਾਸ ਕਰਨਾ ਮੈਂ ਠੀਕ ਹੋਇਆ ਤਾਂ ਮਾਤਾ ਨੇ ਜਿਹੜਾ ਆਪ ਵਿਸ਼ਵਾਸ ਕੀਤਾ, ਉਹ ਮਾਤਾ ਆਪ ਕਿਉਂ ਨਹੀਂ ਠੀਕ ਹੋਈ? ਅੱਜ ਹੀ ਮੀਡੀਆ ਸਾਹਮਣੇ ਆਉਂਦਾ ਕਾਰਨ ਕੀ ਬਣਿਆ? ਅੱਜ ਮੀਡੀਆ ਸਾਹਮਣੇ ਵੀ ਹੁਣ ਮੇਰੀ ਮਾਤਾ ਦੀ ਡੈਥ ਹੋਈ ਨੂੰ 1 ਸਾਲ ਹੋ ਗਿਆ ਜੀ। ਮਰਨ ਤੋਂ ਮਹੀਨਾ ਕੁ ਬਾਅਦ ਹੀ ਮਾਤਾ ਮੇਰੀ ਮੈਨੂੰ ਸੁਪਨੇ ਦੇ ਵਿੱਚ ਮਿਲੀ ਆ। ਕਹਿੰਦੀ ਵੀ ਪੁੱਤ ਮਤਲਬ ਮੈਂ ਤੁਹਾਡੀ ਗੁਨਾਹਗਾਰ ਆ, ਮੈਂ ਤੇਰੀ ਤੇ ਤੇਰੀਆਂ ਭੈਣਾਂ ਦੀ ਜਿਹੜਾ ਪੈਸਾ ਸਰਕਾਰ ਨੇ ਤੁਹਾਡੇ ਲਈ ਦਿੱਤਾ ਸੀ, ਤੁਹਾਡੀ ਪੜ੍ਹਾਈ ਵਾਸਤੇ ਦਿੱਤਾ ਸੀ, ਤੁਹਾਡੀ ਵਿਆਹਾਂ ਸ਼ਾਦੀਆਂ ਵਾਸਤੇ ਦਿੱਤਾ ਸੀ, ਉਹ ਮੈਂ ਸਾਰਾ ਪਾਸਟਰ ਨੂੰ ਖਵਾਤਾ ਵਾ। ਤੇ ਹੁਣ ਮੈਨੂੰ ਸਵਰਗ ਦੇ ਵਿੱਚ ਪਲਾਟ ਵੀ ਨਹੀਂ ਕੋਈ ਮਿਲਿਆ ਤੇ ਮੇਰੀ ਕੋਈ ਗਤੀ ਨਹੀਂ ਹੋਈ, ਤੇ ਮੇਰਾ ਕੋਈ ਮਤਲਬ ਤੁਸੀਂ ਕੋਈ ਉਪਾਅ ਕੀਤਾ ਜਾਵੇ, ਮੇਰਾ ਕੋਈ ਹੱਲ ਕਰਾਓ, ਮੈਂ ਬਹੁਤ ਪਰੇਸ਼ਾਨ ਆ। ਇਸ ਕਰਕੇ ਫਿਰ ਮੈਨੂੰ ਮੀਡੀਆ ਦੇ ਵਿੱਚ ਆਉਣਾ ਪਿਆ। ਪਾਸਟਰ ਨੂੰ ਮੈਂ ਫੋਨ ਲਾਏ, ਇੱਕ ਵਾਰੀ ਉਹਨਾਂ ਨੇ ਚੱਕਿਆ ਨਹੀਂ, ਉਹ ਗੱਲ ਨਹੀਂ ਕਰਦੇ। ਹੁਣ ਦੇਖੋ ਤੁਹਾਡੇ ਮੀਡੀਆ ਰਾਹੀਂ ਉਹ ਸ਼ਾਇਦ ਇਹਨਾਂ ਚੀਜ਼ਾਂ ਨੂੰ ਸੁਣਨਗੇ ਤੇ ਉਹਨਾਂ ਦਾ ਜਵਾਬ ਦੇਣਗੇ, ਜਾਂ ਤੁਹਾਡੇ ਮੀਡੀਆ ਅੱਗੇ ਆਉਣਗੇ, ਜਾਂ ਹੋ ਸਕਦਾ ਤੁਸੀਂ ਵੀ ਕਿਸੇ ਦਿਨ, ਮੈਂ ਤਾਂ ਕਹਿੰਦਾ ਵੀ ਕੈਮਰਾ ਲੈ ਕੇ ਉਹਨਾਂ ਦੇ ਅੱਗੇ ਜਾਓ ਵੀ ਆਹ ਤੁਹਾਡੇ ਤੇ ਆਰੋਪ ਲੱਗ ਰਹੇ, ਇਹਨਾਂ ਦਾ ਸਪਸ਼ਟੀਕਰਨ ਉਹਨਾਂ ਕੋਲ ਲਓ ਵੀ ਉਹਨਾਂ ਦੇ ਜਾਂ ਕੋਈ ਉਹਨਾਂ ਦਾ ਹੱਲ ਕੀਤਾ ਜਾਵੇ। ਵੀ ਤੁਸੀਂ ਕਿੰਨਾ ਚਿਰ ਜਾਂਦੇ ਰਹੇ ਹੋ ਪਿੰਡਾਂ 'ਚ ਨਾਲ ਲੋਕਾਂ ਦੇ ਪਾਸਟਰਾਂ ਦਾ ਸਵਾਲ ਕਰਨ ਵਾਸਤੇ? ਮੈਂ ਘੱਟੋ ਘੱਟ 20-25 ਸਾਲ ਪਾਸਟਰਾਂ ਦੇ ਨਾਲ ਰਿਹਾ ਜੀ। ਰਾਤ ਦਿਨ ਉੱਠਦੇ ਬਹਿੰਦੇ ਰਹੇ ਆ, ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਾਇਆ ਤੇ ਦਵਾਵਾਂ ਕੀਤੀਆਂ ਲੋਕਾਂ ਦੇ ਘਰਾਂ 'ਚ ਜਾ ਕੇ। ਇੱਥੋਂ ਤੱਕ ਕਿ ਕਈ ਵਾਰ ਤੇ ਮੈਂ ਵੀ ਪਿੰਡਾਂ ਦੇ ਵਿੱਚ ਜਾ ਕੇ ਰਿਕਸ਼ਾ ਲੈ ਕੇ, ਸਪੀਕਰ ਲੈ ਕੇ ਨਾਲ, ਤੇ ਉਹ ਲੌਸਮੈਂਟਾਂ ਕਰਦੇ ਰਹੇ, ਪ੍ਰਚਾਰ ਕਰਦੇ ਰਹੇ, ਮੈਂਪਲੇਟ ਵੰਡਦੇ ਰਹੇ ਲੋਕਾਂ ਨੂੰ ਵੀ ਚਰਚ ਵਾਲੇ ਪਾਸੇ ਆਓ ਵੀ ਇਹੋ ਹੀ ਸੱਚਾ ਪਰਮੇਸ਼ਰ ਆ, ਬਾਕੀ ਸਾਰੇ ਸ਼ੈਤਾਨ ਆ, ਬਾਕੀ ਸਾਰੇ ਝੂਠੇ ਆ। ਬਹੁਤ ਕੁਝ ਸਾਡੇ ਮਨ ਦੇ ਵਿੱਚ ਦੂਜੇ ਧਰਮਾਂ ਪ੍ਰਤੀ ਭਰਿਆ ਗਿਆ, ਮਾੜਾ ਚੰਗਾ ਬੋਲਿਆ ਗਿਆ। ਉਹ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਵੀ ਕੀ ਕੁਛ ਇੱਥੇ ਜਿਹੜਾ ਗਲਤ ਮਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਦੂਜੇ ਦੇਵੀ ਦੇਵਤਿਆਂ ਨੂੰ, ਗੁਰੂਆਂ ਪੀਰਾਂ ਨੂੰ, ਸਾਰਿਆਂ ਨੂੰ ਸ਼ੈਤਾਨ ਦੱਸਿਆ ਗਿਆ ਵਾ, ਤੇ ਉਹ ਕਹਿੰਦੇ ਵੀ ਬਸ ਪਰਮੇਸ਼ਰ ਇਹੋ ਹੀ ਇਕੱਲਾ, ਤੇ ਤੁਸੀਂ ਇਹਨੂੰ ਮੰਨਣਾ, ਬਾਕੀ ਸਾਰਾ ਕੁਝ ਜਿਹੜਾ ਪੈਸਾ ਧੇਲਾ ਤੁਸੀਂ ਆਪਣਾ ਚਰਚ ਦੇ ਵਿੱਚ ਦੇਣਾ ਵਾ। ਪਰ ਗੱਲ ਕਰੀ ਜਿਹੜੇ ਲੋਕ ਠੀਕ ਹੁੰਦੇ ਨੇ, ਜਿਹੜਾ ਲੋਕਾਂ ਨੂੰ ਕਹਿੰਦੇ ਦਵਾਵਾਂ ਕਰਕੇ ਠੀਕ ਕਰਦੇ ਨੇ, ਕੀ ਕਹਿਣਾ ਚਾਹੀਦਾ? ਦੇਖੋ ਜੀ, ਠੀਕ ਕਈ ਵਾਰ ਕੋਈ ਆਪਣੇ ਆਪ ਹੀ ਉਹ ਮੰਨ ਲਓ, ਹੁਣ ਆਪਾਂ ਇੱਕ ਗੱਲ ਕਰਦੇ ਵੀ ਕਈ ਵਾਰ ਜਿਸ ਤਰ੍ਹਾਂ ਹੀ ਜਿਮ ਦੇ ਨਾਲ ਰਿਲੇਟਡ ਆ, ਇੱਕ ਸਿਆਣੇ ਬੰਦੇ ਨੇ ਕਿਸੇ ਨੇ ਕਿਹਾ ਵੀ ਜਿਮ ਬਾਰੇ ਤੁਸੀਂ ਸੋਚੋਗੇ ਵੀ ਤੇ ਤੁਸੀਂ ਠੀਕ ਹੋ, ਐਕਸਰਸਾਈਜ਼ ਬਾਰੇ ਸੋਚੋਗੇ ਵੀ। ਤੇ ਕਈ ਵਾਰ ਬੰਦਾ ਜਦੋਂ ਆਪਣੇ ਆਪ ਸੋਚਦਾ ਵੀ ਮੈਂ ਠੀਕ ਹੋ ਜਾਣਾ, ਮੈਂ ਸਹੀ ਹੋ ਜਾਣਾ ਹੁਣ, ਤੇ ਉਹ ਬੰਦੇ ਦਾ ਆਪਣੇ ਅੰਦਰੋਂ ਸਰੀਰ ਆਪਣੇ ਆਪ ਹੀ ਬਿਮਾਰੀ ਨਾਲ ਲੜਨ ਲੱਗ ਪੈਂਦਾ ਵਾ। ਉਹ ਕਈ ਵਾਰ ਠੀਕ ਹੋ ਜਾਂਦਾ ਆਪਣੇ ਆਪ, ਕਈ ਵਾਰ ਠੀਕ ਹੋ ਜਾਂਦਾ। ਤੇ ਕਈ ਵਾਰ ਜੇ ਨਹੀਂ ਠੀਕ ਹੁੰਦਾ ਤੇ ਇਹਨਾਂ ਕੋਲ ਬੜਾ ਤਕੜਾ ਇੱਕ ਬਹਾਨਾ ਵਾ, ਇਹ ਕਹਿ ਦਿੰਦੇ ਵੀ ਤੁਹਾਡਾ ਵਿਸ਼ਵਾਸ ਨਹੀਂ ਜੀ, ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ, ਇਸ ਕਰਕੇ ਨਹੀਂ ਠੀਕ ਹੋਏ। ਵੀ ਜੇ ਕੋਈ ਠੀਕ ਹੋ ਗਿਆ, ਮੰਨ ਲਓ 500 ਬੰਦਾ ਇਕੱਠਾ ਹੋਇਆ ਵਾ, ਉਹਦੇ ਵਿੱਚੋਂ ਜੇ 5 ਵੀ ਠੀਕ ਹੋਏ ਤੇ ਇਹਨਾਂ ਦੀ ਬੱਲੇ ਬੱਲੇ ਆ, ਤੇ ਬਾਕੀ ਜਿਹੜੇ ਨਹੀਂ ਠੀਕ ਹੋਏ, ਨਹੀਂ ਉਹਨਾਂ ਨੇ ਇਹਨਾਂ ਨੇ ਕਹਿ ਕੇ ਘੱਲ ਦੇਣਾ ਜੀ ਤੁਹਾਡਾ ਵਿਸ਼ਵਾਸ ਨਹੀਂ ਹੈਗਾ, ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ, ਤੁਸੀਂ ਤਾਂ ਠੀਕ ਹੋਏ। ਉਹਨਾਂ ਨੇ ਵਿਸ਼ਵਾਸ ਕਰ ਲਿਆ, ਉਹ ਠੀਕ ਹੋ ਗਿਆ। ਇੱਦਾਂ ਦੀਆਂ ਇਹਨਾਂ ਕੋਲ ਗੱਲਾਂ ਪਹਿਲਾਂ ਹੀ ਘੜੀਆਂ ਹੋਈਆਂ ਵਾ। ਉਹ ਕਹਿੰਦੇ ਵੀ ਅਸੀਂ ਮਨ ਗੜਾ ਪਰਿਵਰਤਨ ਕਰਦੇ ਨਾ ਕਿ ਧਰਮ। ਵੇਖੋ, ਧਰਮ ਪਰਿਵਰਤਨ ਕਰਨ ਦੀ ਲੋੜ ਹੀ ਨਹੀਂ ਉਹਨਾਂ ਨੂੰ ਪੈਣੀ, ਜਦੋਂ ਅੰਦਰੋਂ ਬੰਦੇ ਦਾ ਮਾਈਂਡ ਹੀ ਬਦਲਦਾ। ਜਦੋਂ ਹੁਣ ਮੈਂ ਉਤੋਂ ਸਰਦਾਰ ਆ, ਸਿੱਖੀ ਸਰੂਪ ਆ, ਮੇਰਾ ਅੰਦਰੋਂ ਉਹਨਾਂ ਨੇ ਮਨ ਹੀ ਚੇਂਜ ਕਰਤਾ, ਤੇ ਮੇਰਾ ਧਰਮ ਪਰਿਵਰਤਨ ਕਰਨ ਦੀ ਕੀ ਲੋੜ ਆ? ਉਹਦੇ ਨਾਲ ਤਾਂ ਚੰਗਾ ਸਗੋਂ ਕਿਹੜੇ ਦਾ ਧਰਮ ਪਰਿਵਰਤਨ ਕਰਾ ਦੇਣਾ, ਅਗਲੇ ਦੀ ਪਛਾਣ ਤੋਂ ਜੇ ਵੀ ਭਾਜੀ ਇਹ ਵਾਕਈ ਇਹ ਇਸ ਧਰਮ ਦਾ ਵਾ, ਇੱਕ ਪਛਾਣ ਤੇ ਅਗਲੇ ਨੂੰ ਮਿਲ ਜਾਵੇ। ਹੁਣ ਉਹ ਇਸ ਤਰ੍ਹਾਂ ਰਲਗੜ ਜਿਹਾ ਕਰਕੇ ਉਹਨੂੰ ਬਣਾ ਦਿੱਤਾ, ਉਤੋਂ ਅਗਲਾ ਸਿੱਖੀ ਸਰੂਪ 'ਚ ਹੁੰਦਾ ਵਾ, ਅੰਦਰੋਂ ਅਗਲਾ ਮਤਲਬ ਇਹਨਾਂ ਪਾਸਟਰਾਂ ਦੇ ਪਿੱਛੇ ਲੱਗਾ ਹੋਇਆ ਵਾ, ਉਹ ਕੋਈ ਪਤਾ ਨਹੀਂ ਲੱਗਦਾ। ਅੰਦਰੋਂ ਅਗਲਾ ਕਹਿੰਦਾ ਮੈਂ ਸਵਰਗ 'ਚ ਜਾਣਾ, ਮੈਂ ਪਾਸਟਰਾਂ ਦੇ ਪਿੱਛੇ ਜਾਣਾ, ਮੈਂ ਆਪਣਾ ਘਰ ਲਟਾ ਦੇਣਾ, ਮੈਂ ਆਪਣਾ ਘਰ-ਬਾਰ ਵੇਚ ਦੇਣਾ, ਮੈਨੂੰ ਬੱਚਿਆਂ ਦੀ ਨਹੀਂ ਜ਼ਰੂਰਤ, ਇਹ ਸਾਰੇ ਇੱਥੇ ਰਹਿ ਜਾਣੇ ਆ, ਅਸੀਂ 4 ਦਿਨ ਦੇ ਪ੍ਰਾਹੁਣੇ ਆ ਦੁਨੀਆ ਤੇ, ਦੁਨੀਆ ਅਸੀਂ ਬਸ ਮੁੜ ਕੇ ਸਵਰਗ ਵਿੱਚ ਜਾਣਾ, ਯਿਸੂ ਮਸੀਹ ਨਾਲ ਰਾਜ ਕਰਨਾ ਵਾ। ਉਹ ਜਦੋਂ ਅੰਦਰੋਂ ਜਿਹੜਾ ਆਪਣਾ ਸਿਸਟਮ ਹੈ, ਅੰਦਰੋਂ ਹੁਣ ਗੱਡੀ ਮੰਨ ਲਓ ਬਾਹਰੋਂ ਉਹਦੇ ਅੰਦਰੋਂ ਦਾ ਇੰਜਣ ਹੀ ਬਦਲਦਾ, ਤੇ ਫਿਰ ਆਪਾਂ ਨੂੰ ਬਾਹਰ ਦਾ ਬੋਡੀ ਦਾ ਤੇ ਕੋਈ ਫਾਇਦਾ ਨਹੀਂ ਹੈਗਾ। ਕੀ ਕਹਿਣਾ ਚਾਹੋਗੇ? ਬੜੇ ਵੱਡੇ ਇਲਜ਼ਾਮ ਲਾ ਰਹੇ ਹੋ, ਜੇਕਰ ਤੁਹਾਨੂੰ ਚੈਲੰਜ ਕਰਦਾ ਵਾ ਪਿੱਛੇ ਭੱਜਦੇ ਲੋਕ। ਦੇਖੋ ਜੀ, ਚੈਲੰਜ ਕਰਨ ਵਾਸਤੇ ਤੇ ਆਪਾਂ ਮੀਡੀਆ ਤੇ ਜਦੋਂ ਇਹਨਾਂ ਨੇ ਸਾਡੀ ਗੱਲਬਾਤ ਨਹੀਂ ਸੁਣੀ, ਆਪਾਂ ਤੇ ਕਹਿੰਦੇ ਵੀ ਸਗੋਂ ਚੈਲੰਜ ਕਰਨੇ, ਸਾਡੇ ਕੋਲ ਆਉਣ, ਆਪਾਂ ਇਹਨਾਂ ਨੂੰ ਪ੍ਰੂਫ ਵਿਖਾਈਏ, ਆਪਾਂ ਇਹਨਾਂ ਨੂੰ ਗੱਲਾਂ ਬਾਤਾਂ ਦੱਸੀਏ ਜੋ ਕੁਛ ਸਾਡੇ ਨਾਲ ਹੋਇਆ, ਤੇ ਉਹਨਾਂ ਚੀਜ਼ਾਂ ਦਾ ਸਾਨੂੰ ਇਨਸਾਫ ਲੈ ਕੇ ਦੇਣ। ਆਪਾਂ ਤੇ ਹਜੇ ਵੀ ਇਹਨਾਂ ਨੂੰ ਕਹਿੰਦੇ ਆ ਕ੍ਰਿਸਚਨ ਭਾਈਚਾਰੇ ਨੂੰ ਵੀ ਤੁਸੀਂ ਇਕੱਠੇ ਹੋ ਕੇ ਆਓ, ਤੇ ਤੁਸੀਂ ਇਕੱਠੇ ਹੋ ਕੇ ਆਓ, ਉਹਨਾਂ ਕੋਲ ਆਪਾਂ ਇਨਸਾਫ ਲਈਏ। ਪਾਸਟਰਾਂ ਕੋਲ ਜਿਹੜੇ ਯਿਸੂ ਮਸੀਹ ਦੇ ਨਾਂ ਤੇ, ਧਰਮ ਦੇ ਨਾਂ ਤੇ ਠੱਗੀਆਂ ਮਾਰ ਰਹੇ, ਲੋਕਾਂ ਨੂੰ ਲੁੱਟ ਰਹੇ ਆ, ਤੇ ਜੇ ਨਹੀਂ ਇਹ ਮਹੀਨੇ ਦਾ, 1.5 ਮਹੀਨੇ 2 ਮਹੀਨੇ ਦੇ ਵਿੱਚ ਕੋਈ ਕਰਨਗੇ ਹੱਲ, ਮਾਤਾ ਨੂੰ ਜਿਹੜਾ ਵਾਅਦਾ ਕੀਤਾ ਸੀ ਨਹੀਂ ਪੂਰਾ ਕਰਾਉਣਗੇ, ਜਾਂ ਉਹਦੀ ਗਤੀ ਨਹੀਂ ਕਿਸੇ ਪਾਸੇ ਹੋਊਗੀ, ਤਾਂ ਫਿਰ ਮੈਂ ਤੇ ਚਲੋ ਪਹਿਲਾਂ ਵੀ ਸਿੱਖ ਧਰਮ ਨੂੰ ਬੜੇ ਚਿਰ ਇਹਨਾਂ ਨੂੰ ਛੱਡ ਕੇ ਹੌਲੀ ਹੌਲੀ ਉੱਧਰਲੇ ਪਾਸੇ ਆ ਰਿਹਾ। ਮੈਂ ਤੇ ਕੋਈ ਆਪਣੇ ਘਰੇ ਕੋਈ ਅਖੰਡ ਪਾਠ ਸਾਹਿਬ ਜਾਂ ਕੋਈ ਹਵਨ ਵਗੈਰਾ ਕਰਾਊਂਗਾ, ਉਹ ਮਾਤਾ ਦੀ ਗਤੀ ਕਰਾਵਾਂਗੇ, ਕਿਸੇ ਪਾਸੇ ਲਾਵਾਂਗੇ। ਹੁਣ ਇਹ ਤੇ ਝੂਠ ਮਾਰ ਕੇ ਗੁੰਮਰਾਹ ਕਰਕੇ ਅਗਲੇ ਨੂੰ ਠੱਗ ਕੇ ਚਲੇ ਗਏ। ਉਹਨਾਂ ਨੂੰ ਕਿਸੇ ਨਾਲ ਚਾਹੁੰਦੇ ਲੋਕ ਜਾਂਚ ਪਾਸ। ਦੇਖੋ, ਮੈਂ ਤੁਹਾਨੂੰ ਵੀਰੋ ਇਹੋ ਕਹਿਣਾ ਚਾਹੁੰਦਾ ਵਾਂ ਵੀ ਜੇ ਤੁਸੀਂ ਸਿੱਖ ਧਰਮ ਬਾਰੇ ਜੇ ਤੁਸੀਂ ਪੜ੍ਹੋਗੇ ਨਾ, ਤੁਹਾਨੂੰ ਫਿਰ ਪਤਾ ਚੱਲੂਗਾ ਵੀ
ਕਿੰਨੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਕੀ ਕੁਛ ਕੀਤਾ। ਆਪਾਂ ਤੇ ਕੱਲ੍ਹ ਯਿਸੂ ਮਸੀਹ ਦੀ ਕੁਰਬਾਨੀ, ਇਹ ਵੀ ਬਹੁਤ ਵੱਡਾ ਵਿਸ਼ਾ ਵਾ, ਵੀ ਕਿਸੇ ਦਿਨ ਖੋਲ੍ਹ ਕੇ ਆਪਾਂ ਸਾਰੀ ਗੱਲਬਾਤ ਕਰਾਂਗੇ ਵੀ ਕੀ ਕੁਰਬਾਨੀਆਂ, ਕਿਹੜੇ ਕੰਮਾਂ ਤੋਂ ਸਾਨੂੰ, ਕਿੱਦਾਂ ਸਾਨੂੰ ਗੁਲਾਮੀ ਦੇ ਵਿੱਚੋਂ ਕੱਢਿਆ ਤੇ ਕਿੱਦਾਂ ਸਾਨੂੰ ਉਹਨਾਂ ਨੇ ਬਚਾਇਆ। ਹੁਣ ਆਪਾਂ ਗੱਲ ਕਰ ਲੈਂਦੇ ਵੀ ਚਲੋ ਪੰਜਾਬ ਦੀ ਤੇ ਹਰਿਆਣੇ ਦੀ ਗੱਲ ਕਰ ਲੈਂਦੇ ਆਪਾਂ। ਉੱਥੇ ਦੋ ਮਹਾਂਪੁਰਸ਼, ਇੱਕ ਹਰਿਆਣੇ ਦੇ ਵਿੱਚ, ਇੱਕ ਪੰਜਾਬ ਦੇ ਵਿੱਚ ਆ। ਉਹ ਦੋਨੇ ਆਪਣੇ ਸਮਾਜ ਨੂੰ ਬਚਾਉਣ ਦੀ, ਆਪਣੇ ਦੇਸ਼ ਨੂੰ ਬਚਾਉਣ ਲਈ ਇਹ ਲੜਾਈਆਂ ਲੜ ਰਹੇ ਆ, ਕੰਮ ਕਰ ਰਹੇ ਆ, ਤੇ ਜਾਂ ਲੋਕਾਂ ਦਾ ਜੀਵਨ ਸੁਧਾਰ ਰਹੇ, ਲੋਕਾਂ ਨੂੰ ਸਿੱਧੇ ਰਾਹ ਪਾ ਰਹੇ ਆ। ਤੇ ਜਿਹੜਾ ਪੰਜਾਬ ਦੇ ਵਿੱਚ ਸਾਡੇ ਲਈ ਕੰਮ ਕਰ ਰਿਹਾ, ਆਪਾਂ ਉਹਨੂੰ ਛੱਡ ਕੇ ਤੇ ਹਰਿਆਣੇ ਵਾਲੇ ਨੂੰ ਪੁੱਜੀ ਜਾਈਏ। ਹਰਿਆਣੇ ਵਾਲਾ ਵੀ ਸਤਿਕਾਰਯੋਗ ਆ, ਉਹ ਆਪਣੇ ਲੋਕਾਂ ਲਈ ਕੰਮ ਕਰ ਰਿਹਾ ਵਾ, ਉਹ ਵੀ ਸਤਿਕਾਰਯੋਗ ਆ, ਉਹ ਵੀ ਬੜਾ ਵਧੀਆ ਕੰਮ ਕਰ ਰਿਹਾ, ਠੀਕ ਆ ਉਹ ਵੀ, ਤੇ ਉਹਨੂੰ ਵੀ ਆਪਾਂ ਸਲੂਟ ਕਰਦੇ ਹਾਂ। ਪਰ ਆਪਾਂ ਆਪਣੇ ਨੂੰ ਮਾੜਾ ਕਿੱਦਾਂ ਕਰੀਏ ਜਿਹਨੇ ਸਾਡੇ ਲਈ ਸਾਰਾ ਪਰਿਵਾਰ ਵਾਰਤਾ, ਸਾਡੇ ਲਈ ਆਪਣੇ ਬੱਚੇ ਕੁਰਬਾਨ ਕਰਤੇ, ਤੇ ਆਪਾਂ ਉਹਨਾਂ ਨੂੰ ਕਿੱਦਾਂ ਭੁੱਲ ਜਾਈਏ, ਉਹਨਾਂ ਨੂੰ ਆਪਾਂ ਸ਼ੈਤਾਨ ਕਿੱਦਾਂ ਕਹਿ ਸਕਦੇ। ਵੀਰੋ ਮੈਂ ਇਹ ਗੱਲ ਤੇ ਤੁਹਾਡੀ ਹੈਰਾਨ ਹੈ ਵੀ ਜਿਹੜਾ ਬਾਹਰਲੇ ਮੁਲਕ ਦੇ ਵਿੱਚ ਯਿਸੂ ਮਸੀਹ ਜੰਮਿਆ ਵਾ, ਚਲੋ ਉਹਨੇ ਉੱਧਰ ਲਈ ਵਧੀਆ ਕੰਮ ਕੀਤਾ, ਉੱਧਰ ਦੇ ਲੋਕਾਂ ਨੂੰ ਸੁਧਾਰਿਆ, ਸਮਝਾਇਆ, ਸਿੱਧੇ ਰਾਹ ਪਾਇਆ, ਰੱਬ ਦੇ ਨਾਲ ਜੋੜਿਆ ਵਾ। ਤੇ ਪਰ ਆਪਾਂ ਆਪਣੇ ਜਿਹੜੇ ਗੁਰੂ ਪੀਰ ਆ ਉਹਨਾਂ ਨੂੰ ਕਿਉਂ ਆਪਾਂ ਮਾੜਾ ਕਹੀਏ, ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ, ਤੇ ਉਹਨਾਂ ਦਾ ਤਾਂ ਕੋਈ ਆਪਣਾ ਨਿੱਜੀ ਸਵਾਰਥ ਨਹੀਂ ਹੈਗਾ। ਸਾਡੇ ਲਈ ਉਹਨਾਂ ਨੇ ਆਪਣਾ ਪਰਿਵਾਰ ਹੀ ਵਾਰਤਾ, ਆਪਣਾ ਰਾਜ ਭਾਗ ਛੱਡਤਾ, ਤੇ ਉਹ ਵੇਖੋ ਆਪਾਂ ਉਹਨਾਂ ਨੂੰ ਮਾੜਾ ਕਹਿ ਰਹੇ ਹਾਂ। ਤੇ ਮੈਂ ਛੋਟਾ ਜਿਹਾ, ਮੈਨੂੰ ਕੀ ਪਤਾ ਸੀ ਮੈਂ ਕਿੱਥੇ ਵਿਸ਼ਵਾਸ ਕਰਨਾ, ਮੈਂ ਕਿਸ ਤਰ੍ਹਾਂ ਵਿਸ਼ਵਾਸ ਕਰ ਲਿਆ ਵੀ ਜਿਹੜਾ ਮੈਂ ਠੀਕ ਹੋ ਗਿਆ। ਉਹ ਪਾਸਟਰਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਕਾਕਾ ਤੇਰੇ ਵਿਸ਼ਵਾਸ ਨਾਲ ਨਹੀਂ, ਤੇਰੀ ਮਾਤਾ ਦੇ ਵਿਸ਼ਵਾਸ ਨਾਲ ਤੂੰ ਠੀਕ ਹੋਇਆ। ਤੇ ਜੇ ਆਪਾਂ ਮਾਤਾ ਦੇ ਵਿਸ਼ਵਾਸ ਦੀ ਗੱਲ ਕਰੀਏ, ਮਾਤਾ ਮੇਰੀ ਦੇ ਦੋਨੇ ਗੋਡੇ ਜਿਹੜੇ ਅਮਨਦੀਪ ਹਸਪੀਟਲ ਉਹ ਨਵੇਂ ਪਏ ਆ, ਤੇ ਰੀੜ੍ਹ ਦੀ ਹੱਡੀ ਦਾ ਆਪਰੇਟ ਹੋਇਆ ਵਾ, ਗੁਰਦੇ ਉਹਦੇ ਖਰਾਬ, ਸ਼ੂਗਰ ਉਹਨੂੰ। ਤੇ ਜੇ ਮਾਤਾ ਦੇ ਵਿਸ਼ਵਾਸ ਕਰਨਾ ਮੈਂ ਠੀਕ ਹੋਇਆ, ਤਾਂ ਮਾਤਾ ਨੇ ਜਿਹੜਾ ਵਿਸ਼ਵਾਸ ਕੀਤਾ, ਉਹ ਮਾਤਾ ਆਪ ਕਿਉਂ ਨਹੀਂ ਠੀਕ ਹੋਈ। ਮੈਂ ਘੱਟੋ ਘੱਟ 20-25 ਸਾਲ ਪਾਸਟਰਾਂ ਦੇ ਨਾਲ ਰਿਹਾ ਜੀ, ਰਾਤ ਦਿਨ ਉੱਠਦੇ ਬਹਿੰਦੇ ਰਹੇ ਆ, ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਾਇਆ, ਬਹੁਤ ਕੁਝ ਸਾਡੇ ਮਨ ਦੇ ਵਿੱਚ ਦੂਜੇ ਧਰਮਾਂ ਪ੍ਰਤੀ ਭਰਿਆ ਗਿਆ, ਮਾੜਾ ਚੰਗਾ ਬੋਲਿਆ ਗਿਆ। ਉਹ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਵੀ ਕੀ ਕੁਛ ਇੱਥੇ ਜਿਹੜਾ ਗਲਤ ਮਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਦੂਜੇ ਦੇਵੀ ਦੇਵਤਿਆਂ ਨੂੰ, ਗੁਰੂਆਂ ਪੀਰਾਂ ਨੂੰ, ਸਾਰਿਆਂ ਨੂੰ ਸ਼ੈਤਾਨ ਦੱਸਿਆ ਗਿਆ ਵਾ। ਮੰਨ ਲਓ 500 ਬੰਦਾ ਇਕੱਠਾ ਹੋਇਆ ਵਾ, ਉਹਦੇ ਵਿੱਚੋਂ ਜੇ 5 ਵੀ ਠੀਕ ਹੋਏ ਤੇ ਉਹਨਾਂ ਦੀ ਬੱਲੇ ਬੱਲੇ ਆ, ਤੇ ਬਾਕੀ ਜਿਹੜੇ ਨਹੀਂ ਠੀਕ ਹੋਏ, ਨਹੀਂ ਉਹਨਾਂ ਨੇ ਕਹਿ ਕੇ ਘੱਲ ਦੇਣਾ ਜੀ ਤੁਹਾਡਾ ਵਿਸ਼ਵਾਸ ਨਹੀਂ ਹੈਗਾ, ਤੁਸੀਂ ਪਰਮੇਸ਼ਰ 'ਤੇ ਵਿਸ਼ਵਾਸ ਨਹੀਂ ਕੀਤਾ, ਤੁਸੀਂ ਤਾਂ ਠੀਕ ਹੋਏ। ਉਹਨਾਂ ਨੇ ਵਿਸ਼ਵਾਸ ਕਰ ਲਿਆ, ਉਹ ਠੀਕ ਹੋ ਗਏ, ਜਿੱਦਾਂ ਕਿ ਇਹਨਾਂ ਕੋਲ ਗੱਲਾਂ ਪਹਿਲਾਂ ਹੀ ਘੜੀਆਂ ਹੋਈਆਂ। ਹਾਂਜੀ, ਮੇਰਾ ਨਾਮ ਮਨਜੀਤ ਸਿੰਘ ਹੈ ਜੀ, ਤੇ ਮੈਂ ਜ਼ਿਲ੍ਹਾ ਅੰਮ੍ਰਿਤਸਰ ਖਾਸੇ ਦਾ ਰਹਿਣ ਵਾਲਾ ਜੀ। ਕੀ ਕਹਿਣਾ ਚਾਹੋਗੇ, ਕਿਉਂ ਮੀਡੀਆ ਸਾਹਮਣੇ? ਮੀਡੀਆ ਸਾਹਮਣੇ ਮੈਂ ਇਸ ਕਰਕੇ ਆਇਆ ਜੀ, ਮੇਰੇ ਨਾਲ ਬਹੁਤ ਜ਼ਿਆਦਾ ਮਤਲਬ ਬੇਇਨਸਾਫੀ ਹੋਈ ਹੈ। ਜਿਹੜਾ ਮੇਰਾ ਬਚਪਨ ਖਰਾਬ ਕੀਤਾ ਗਿਆ ਇਹਨਾਂ ਅਖੌਤੀ ਪਾਸਟਰਾਂ ਵੱਲੋਂ। ਮੇਰੀ ਮਾਤਾ ਨੂੰ ਮੇਰੇ ਜੰਮਣ ਤੋਂ ਬਾਅਦ ਵਿੱਚ ਹੀ ਮਤਲਬ ਉਹ ਚਰਚ ਜਾਣ ਵਿੱਚ ਲੱਗ ਪਈ ਆ, ਤੇ ਉਹਨੂੰ ਇਹਨਾਂ ਨੇ ਗੁੰਮਰਾਹ ਕੀਤਾ ਕਿ ਹੌਲੀ ਹੌਲੀ ਜਿਹੜੀ ਸਾਰਾ ਸਾਡਾ ਪੈਸਾ ਧੇਲਾ ਮੇਰੇ ਫਾਦਰ ਆਰਮੀ ਦੇ ਵਿੱਚ ਹੀ, ਤੇ ਪੈਸਾ ਧੇਲਾ ਕਿਉਂਕਿ ਮੈਂ ਤੇ ਮੇਰੀਆਂ ਦੋਨੇ ਭੈਣਾਂ ਹੀ ਛੋਟੇ ਹਾਂ ਜੇ, ਉਹ ਕਰਤਾ ਧਰਤਾ ਘਰ ਦੀ ਮਾਤਾ ਸੀ, ਉਹ ਸਾਰਾ ਪੈਸਾ ਧੇਲਾ ਮਾਤਾ ਦੇ ਅੰਡਰ ਹੀ। ਇਹ ਮੇਰੀ ਮਾਤਾ ਦੇ ਪਿੱਛੇ ਲੱਗੇ ਆ, ਇਹਨਾਂ ਨੇ ਹੌਲੀ ਹੌਲੀ ਸਵਰਗ ਦਾ ਝਾਸਾ ਦੇ ਕੇ ਸਵਰਗ ਵਿੱਚ ਪਲਾਟ ਕਟਾਉਣ ਦੇ ਨਾਂ 'ਤੇ ਉਹਦੇ ਕੋਲ ਜਿਹੜਾ ਸਾਰਾ ਪੈਸਾ ਹੌਲੀ ਬਟੋਰੀ ਗਏ, ਸਾਰਾ ਪੈਸਾ ਉਹਦਾ ਕਢਾ ਕੇ, ਤੇ ਇਸ ਟਾਈਮ 'ਤੇ ਉਹਨੂੰ ਵਿਚਾਰੀ ਨੂੰ ਉਹਦੀ ਡੈਥ ਹੋ ਚੁੱਕੀ ਆ। ਉਹ ਨਾ ਸਵਰਗਾਂ ਵਿੱਚ ਤੇ ਨਾ ਨਰਕਾਂ ਵਿੱਚ, ਉਹ ਮਤਲਬ ਉਹਦੀ ਗਤੀ ਵੀ ਨਹੀਂ ਹੋਈ, ਕਿਸੇ ਪਾਸੇ ਨਹੀਂ ਲੱਗੀ ਮਾਤਾ ਮੇਰੀ। ਇਸ ਕਰਕੇ ਫਿਰ ਮੈਨੂੰ ਮੀਡੀਆ ਅੱਗੇ ਆਣ ਕੇ ਤੁਹਾਨੂੰ ਸਾਰੀ ਗੱਲਬਾਤ ਦੱਸਣੀ ਪਈ। ਕਿੰਨੇ ਕੁ ਪੈਸੇ ਹੁਣ ਤੱਕ ਲੈ ਗਏ ਨੇ? ਦੀ ਗੱਲ ਕਰੀਏ, ਤੁਹਾਡੀ ਮਾਤਾ ਜੀ ਨੂੰ ਠੀਕ ਠਾਕ ਸੀ ਜਾਂ ਕੋਈ ਬਿਮਾਰੀ ਉਹਨਾਂ ਨੂੰ ਹੋਈ ਸੀ? ਮਾਤਾ ਮੇਰੀ ਵੇਖੋ, ਮਾਤਾ ਮੇਰੀ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਵੀ ਜਦੋਂ ਤੂੰ ਠੀਕ ਨਹੀਂ ਛੋਟਾ ਹੁੰਦਾ, ਤੇਰੇ ਕਰਕੇ ਅਸੀਂ ਚਰਚ ਜਾਣ ਲੱਗੇ ਹਾਂ। ਤੇ ਮੈਂ ਉਹ ਗੱਲ ਪਾਸਟਰ ਨੂੰ ਪੁੱਛੀ, ਮੈਂ ਕਿਹਾ ਪਾਸਟਰ ਜੀ ਮਤਲਬ ਮੈਂ ਠੀਕ ਨਹੀਂ ਤੇ ਮਾਤਾ ਮੇਰੀ ਚਰਚ ਲੈ ਗਈ ਤੇ ਮੈਂ ਠੀਕ ਹੋ ਗਿਆ, ਤੇ ਮੈਂ ਤਾਂ ਉਦੋਂ ਛੋਟਾ, ਮੇਰਾ ਵਿਸ਼ਵਾਸ ਕਿਸ ਤਰ੍ਹਾਂ ਵੱਜ ਗਿਆ। ਮੈਂ ਤੁਸੀਂ ਕਹਿੰਦੇ ਵਿਸ਼ਵਾਸ ਕਰਨ ਨਾਲ ਠੀਕ ਹੁੰਦਾ, ਤੇ ਮੈਂ ਛੋਟਾ ਜਿਹਾ, ਮੈਨੂੰ ਕੀ ਪਤਾ ਸੀ ਮੈਂ ਕਿੱਥੇ ਵਿਸ਼ਵਾਸ ਕਰਨਾ, ਮੈਂ ਕਿਸ ਤਰ੍ਹਾਂ ਵਿਸ਼ਵਾਸ ਕਰ ਲਿਆ ਵੀ ਜਿਹੜਾ ਮੈਂ ਠੀਕ ਹੋ ਗਿਆ। ਉਹ ਪਾਸਟਰਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਕਾਕਾ ਤੇਰੇ ਵਿਸ਼ਵਾਸ ਨਾਲ ਨਹੀਂ, ਤੇਰੀ ਮਾਤਾ ਦੇ ਵਿਸ਼ਵਾਸ ਨਾਲ ਤੂੰ ਠੀਕ ਹੋਇਆ ਵਾ। ਤੇ ਜੇ ਆਪਾਂ ਮਾਤਾ ਦੇ ਵਿਸ਼ਵਾਸ ਦੀ ਗੱਲ ਕਰੀਏ, ਮਾਤਾ ਮੇਰੀ ਦੇ ਦੋਨੇ ਗੋਡੇ ਜਿਹੜੇ ਅਮਨਦੀਪ ਹਸਪੀਟਲ ਉਹ ਨਵੇਂ ਪਏ ਆ, ਤੇ ਰੀੜ੍ਹ ਦੀ ਹੱਡੀ ਦਾ ਆਪਰੇਟ ਹੋਇਆ ਵਾ, ਗੁਰਦੇ ਉਹਦੇ ਖਰਾਬ, ਸ਼ੂਗਰ ਉਹਨੂੰ, ਮਤਲਬ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮ ਉਹਦੇ ਸਰੀਰ ਦੇ ਵਿੱਚ ਹੈਗੀਆਂ, ਤੇ ਬੜੇ ਚਿਰ ਤੋਂ ਹੀ। ਤੇ ਜੇ ਮਾਤਾ ਦੇ ਵਿਸ਼ਵਾਸ ਕਰਨਾ ਮੈਂ ਠੀਕ ਹੋਇਆ, ਤਾਂ ਮਾਤਾ ਨੇ ਜਿਹੜਾ ਵਿਸ਼ਵਾਸ ਕੀਤਾ, ਉਹ ਮਾਤਾ ਆਪ ਕਿਉਂ ਨਹੀਂ ਠੀਕ ਹੋਈ। ਅੱਜ ਹੀ ਮੀਡੀਆ ਸਾਹਮਣੇ ਆਉਂਦਾ ਕਾਰਨ ਕੀ ਬਣਿਆ? ਅੱਜ ਮੀਡੀਆ ਸਾਹਮਣੇ ਵੀ ਹੁਣ ਮੇਰੀ ਮਾਤਾ ਦੀ ਡੈਥ ਹੋਈ ਨੂੰ 1 ਸਾਲ ਹੋ ਗਿਆ ਜੀ। ਮਰਨ ਤੋਂ ਮਹੀਨਾ ਕੁ ਬਾਅਦ ਹੀ ਮਾਤਾ ਮੇਰੀ ਮੈਨੂੰ ਸੁਪਨੇ ਦੇ ਵਿੱਚ ਮਿਲੀ ਆ, ਕਹਿੰਦੀ ਵੀ ਪੁੱਤ ਮਤਲਬ ਮੈਂ ਤੁਹਾਡੀ ਗੁਨਾਹਗਾਰ ਆ, ਮੈਂ ਤੇਰੀ ਤੇ ਤੇਰੀਆਂ ਭੈਣਾਂ ਦੀ ਜਿਹੜਾ ਪੈਸਾ ਸਰਕਾਰ ਨੇ ਤੁਹਾਡੇ ਲਈ ਦਿੱਤਾ ਸੀ, ਤੁਹਾਡੀ ਪੜ੍ਹਾਈ ਵਾਸਤੇ ਦਿੱਤਾ ਸੀ, ਤੁਹਾਡੀ ਵਿਆਹਾਂ ਸ਼ਾਦੀਆਂ ਵਾਸਤੇ ਦਿੱਤਾ ਸੀ, ਉਹ ਮੈਂ ਸਾਰਾ ਪਾਸਟਰ ਨੂੰ ਖਵਾਤਾ ਵਾ। ਤੇ ਹੁਣ ਮੈਨੂੰ ਸਵਰਗ ਦੇ ਵਿੱਚ ਪਲਾਟ ਵੀ ਨਹੀਂ ਕੋਈ ਮਿਲਿਆ, ਤੇ ਮੇਰੀ ਕੋਈ ਗਤੀ ਨਹੀਂ ਹੋਈ, ਤੇ ਮੇਰਾ ਕੋਈ ਮਤਲਬ ਤੁਸੀਂ ਕੋਈ ਉਪਾਅ ਕੀਤਾ ਜਾਵੇ, ਮੇਰਾ ਕੋਈ ਹੱਲ ਕਰਾਓ, ਮੈਂ ਬਹੁਤ ਪਰੇਸ਼ਾਨ ਆ। ਇਸ ਕਰਕੇ ਫਿਰ ਮੈਨੂੰ ਮੀਡੀਆ ਦੇ ਵਿੱਚ ਆਉਣਾ ਪਿਆ। ਪਾਸਟਰ ਨੂੰ ਮੈਂ ਫੋਨ ਲਾਏ, ਇੱਕ ਦੋ ਵਾਰੀ ਉਹਨਾਂ ਨੇ ਚੱਕਿਆ ਨਹੀਂ, ਉਹ ਗੱਲ ਨਹੀਂ ਕਰਦੇ।
ਹੁਣ ਦੇਖੋ ਤੁਹਾਡੇ ਮੀਡੀਆ ਰਾਹੀਂ ਉਹ ਸ਼ਾਇਦ ਇਹਨਾਂ ਚੀਜ਼ਾਂ ਨੂੰ ਸੁਣਨਗੇ ਤੇ ਉਹਨਾਂ ਦਾ ਜਵਾਬ ਦੇਣਗੇ, ਜਾਂ ਤੁਹਾਡੇ ਮੀਡੀਆ ਅੱਗੇ ਆਉਣਗੇ, ਜਾਂ ਹੋ ਸਕਦਾ ਤੁਸੀਂ ਵੀ ਕਿਸੇ ਦਿਨ, ਮੈਂ ਤਾਂ ਕਹਿੰਦਾ ਵੀ ਕੈਮਰਾ ਲੈ ਕੇ ਉਹਨਾਂ ਦੇ ਅੱਗੇ ਜਾਓ ਵੀ ਆਹ ਤੁਹਾਡੇ ਤੇ ਆਰੋਪ ਲੱਗ ਰਹੇ, ਇਹਨਾਂ ਦਾ ਸਪਸ਼ਟੀਕਰਨ ਉਹਨਾਂ ਕੋਲ ਲਿਆਓ ਵੀ ਉਹਨਾਂ ਦੇ ਜਾਂ ਕੋਈ ਉਹਨਾਂ ਦਾ ਹੱਲ ਕੀਤਾ ਜਾਵੇ। ਮਿਨਿਸਟਰ ਵੀ ਤੁਸੀਂ ਕਿੰਨਾ ਚਿਰ ਜਾਂਦੇ ਰਹੇ ਹੋ ਪਿੰਡਾਂ 'ਚ ਨਾਲ ਲੋਕਾਂ ਦੇ ਪਾਰਟੀਆਂ ਦਵਾ ਕਰਨ ਵਾਸਤੇ? ਮੈਂ ਘੱਟੋ ਘੱਟ 20-25 ਸਾਲ ਪਾਸਟਰਾਂ ਦੇ ਨਾਲ ਰਿਹਾ ਜੀ। ਰਾਤ ਦਿਨ ਉੱਠਦੇ ਬਹਿੰਦੇ ਰਹੇ ਆ, ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਾਇਆ ਤੇ ਦਵਾਵਾਂ ਕੀਤੀਆਂ ਲੋਕਾਂ ਦੇ ਘਰਾਂ 'ਚ ਜਾ ਕੇ, ਇੱਥੋਂ ਤੱਕ ਕਿ ਕਈ ਵਾਰ ਤੇ ਮੈਂ ਵੀ ਪਿੰਡਾਂ ਦੇ ਵਿੱਚ ਜਾ ਕੇ ਰਿਕਸ਼ਾ ਲੈ ਕੇ, ਸਪੀਕਰ ਲੈ ਕੇ ਨਾਲ, ਤੇ ਉਹ ਲੌਸਮੈਂਟਾਂ ਕਰਦੇ ਰਹੇ, ਪ੍ਰਚਾਰ ਕਰਦੇ ਰਹੇ, ਮੈਂਪਲੇਟ ਵੰਡਦੇ ਰਹੇ ਲੋਕਾਂ ਨੂੰ ਵੀ ਚਰਚ ਵਾਲੇ ਪਾਸੇ ਆਓ ਵੀ ਇਹੋ ਹੀ ਸੱਚਾ ਪਰਮੇਸ਼ਰ ਆ, ਬਾਕੀ ਸਾਰੇ ਸ਼ੈਤਾਨ ਆ, ਬਾਕੀ ਸਾਰੇ ਝੂਠੇ ਆ। ਬਹੁਤ ਕੁਝ ਸਾਡੇ ਮਨ ਦੇ ਵਿੱਚ ਦੂਜੇ ਧਰਮਾਂ ਪ੍ਰਤੀ ਭਰਿਆ ਗਿਆ, ਮਾੜਾ ਚੰਗਾ ਬੋਲਿਆ ਗਿਆ। ਉਹ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਵੀ ਕੀ ਕੁਛ ਇੱਥੇ ਜਿਹੜਾ ਗਲਤ ਮਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਦੂਜੇ ਦੇਵੀ ਦੇਵਤਿਆਂ ਨੂੰ, ਗੁਰੂਆਂ ਪੀਰਾਂ ਨੂੰ, ਸਾਰਿਆਂ ਨੂੰ ਸ਼ੈਤਾਨ ਦੱਸਿਆ ਗਿਆ ਵਾ, ਤੇ ਉਹ ਕਹਿੰਦੇ ਵੀ ਬਸ ਪਰਮੇਸ਼ਰ ਇਹੋ ਹੀ ਇਕੱਲਾ, ਤੇ ਤੁਸੀਂ ਇਹਨੂੰ ਮੰਨਣਾ, ਬਾਕੀ ਸਾਰਾ ਕੁਝ ਜਿਹੜਾ ਪੈਸਾ ਧੇਲਾ ਤੁਸੀਂ ਆਪਣਾ ਚਰਚ ਦੇ ਵਿੱਚ ਦੇਣਾ ਵਾ। ਪਰ ਗੱਲ ਕਰੀ ਜਿਹੜੇ ਲੋਕ ਠੀਕ ਹੁੰਦੇ ਨੇ, ਜਿਹੜਾ ਲੋਕਾਂ ਨੂੰ ਕਹਿੰਦੇ ਦਵਾਵਾ ਕਰਕੇ ਠੀਕ ਕਰਦੇ ਨੇ, ਕੀ ਕਹਿਣਾ ਚਾਹੀਦਾ? ਦੇਖੋ ਜੀ, ਠੀਕ ਕਈ ਵਾਰ ਕੋਈ ਆਪਣੇ ਆਪ ਹੀ ਉਹ ਮੰਨ ਲਓ, ਹੁਣ ਆਪਾਂ ਇੱਕ ਗੱਲ ਕਰਦੇ ਵੀ ਕਈ ਯਾਰ ਜਿਸ ਤਰ੍ਹਾਂ ਹੀ ਜਿਮ ਦੇ ਨਾਲ ਰਿਲੇਟਡ ਆ, ਇੱਕ ਸਿਆਣੇ ਬੰਦੇ ਨੇ ਕਿਸੇ ਨੇ ਕਿਹਾ ਵੀ ਜਿਮ ਬਾਰੇ ਤੁਸੀਂ ਸੋਚੋਗੇ ਵੀ ਤੇ ਤੁਸੀਂ ਠੀਕ ਹੋਗੇ, ਐਕਸਰਸਾਈਜ਼ ਬਾਰੇ ਸੋਚੋਗੇ ਵੀ। ਤੇ ਕਈ ਵਾਰ ਬੰਦਾ ਜਦੋਂ ਆਪਣੇ ਆਪ ਸੋਚਦਾ ਵੀ ਮੈਂ ਠੀਕ ਹੋ ਜਾਣਾ, ਮੈਂ ਸਹੀ ਹੋ ਜਾਣਾ ਹੁਣ, ਤੇ ਉਹ ਬੰਦੇ ਦਾ ਆਪਣੇ ਅੰਦਰੋਂ ਸਰੀਰ ਆਪਣੇ ਆਪ ਹੀ ਬਿਮਾਰੀ ਨਾਲ ਲੜਨ ਲੱਗ ਪੈਂਦਾ ਵਾ। ਉਹ ਕਈ ਵਾਰ ਠੀਕ ਹੋ ਜਾਂਦਾ ਆਪਣੇ ਆਪ, ਕਈ ਵਾਰ ਠੀਕ ਹੋ ਜਾਂਦਾ। ਤੇ ਕਈ ਵਾਰ ਜੇ ਨਹੀਂ ਠੀਕ ਹੁੰਦਾ ਤੇ ਇਹਨਾਂ ਕੋਲ ਬੜਾ ਤਕੜਾ ਇੱਕ ਬਹਾਨਾ ਵਾ, ਇਹ ਕਹਿ ਦਿੰਦੇ ਵੀ ਤੁਹਾਡਾ ਵਿਸ਼ਵਾਸ ਨਹੀਂ ਜੀ, ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ, ਇਸ ਕਰਕੇ ਨਹੀਂ ਠੀਕ ਹੋਏ। ਵੀ ਜੇ ਕੋਈ ਠੀਕ ਹੋ ਗਿਆ, ਮੰਨ ਲਓ 500 ਬੰਦਾ ਇਕੱਠਾ ਹੋਇਆ ਵਾ, ਉਹਦੇ ਵਿੱਚੋਂ ਜੇ 5 ਵੀ ਠੀਕ ਹੋਏ ਤੇ ਇਹਨਾਂ ਦੀ ਬੱਲੇ ਬੱਲੇ ਆ, ਜੇ ਬਾਕੀ ਜਿਹੜੇ ਨਹੀਂ ਠੀਕ ਹੋਏ, ਨਹੀਂ ਉਹਨਾਂ ਨੇ ਇਹਨਾਂ ਨੇ ਕਹਿ ਕੇ ਘੱਲ ਦੇਣਾ ਜੀ ਤੁਹਾਡਾ ਵਿਸ਼ਵਾਸ ਨਹੀਂ ਹੈਗਾ, ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ, ਤੁਸੀਂ ਤਾਂ ਠੀਕ ਹੋਏ। ਉਹਨਾਂ ਨੇ ਵਿਸ਼ਵਾਸ ਕਰ ਲਿਆ, ਉਹ ਠੀਕ ਹੋ ਗਿਆ। ਇਦਾਂ ਦੀਆਂ ਇਹਨਾਂ ਕੋਲ ਗੱਲਾਂ ਪਹਿਲਾਂ ਹੀ ਘੜੀਆਂ ਹੋਈਆਂ ਵਾ। ਉਹ ਕਹਿੰਦੇ ਵੀ ਅਸੀਂ ਮਨ ਗੜਾ ਪਰਿਵਰਤਨ ਕਰਦੇ ਨਾ ਕਿ ਧਰਮ। ਵੇਖੋ, ਧਰਮ ਪਰਿਵਰਤਨ ਕਰਨ ਦੀ ਲੋੜ ਹੀ ਨਹੀਂ ਉਹਨਾਂ ਨੂੰ ਪੈਣੀ, ਜਦੋਂ ਅੰਦਰੋਂ ਬੰਦੇ ਦਾ ਮਾਈਂਡ ਹੀ ਬਦਲਦਾ। ਜਦੋਂ ਹੁਣ ਮੈਂ ਉਤੋਂ ਸਰਦਾਰ ਆ, ਸਿੱਖੀ ਸਰੂਪ ਆ, ਮੇਰਾ ਅੰਦਰੋਂ ਉਹਨਾਂ ਨੇ ਮਨ ਹੀ ਚੇਂਜ ਕਰਤਾ, ਤੇ ਮੇਰਾ ਧਰਮ ਪਰਿਵਰਤਨ ਕਰਨ ਦੀ ਕੀ ਲੋੜ ਆ? ਉਹਦੇ ਨਾਲ ਤਾਂ ਚੰਗਾ ਸਗੋਂ ਕਿਹੜੇ ਦਾ ਧਰਮ ਪਰਿਵਰਤਨ ਕਰਾ ਦੇਣਾ, ਅਗਲੇ ਦੀ ਪਛਾਣ ਤੋਂ ਜੇ ਵੀ ਭਾਜੀ ਇਹ ਵਾਕਈ ਇਹ ਇਸ ਧਰਮ ਦਾ ਵਾ, ਇੱਕ ਪਛਾਣ ਤੇ ਅਗਲੇ ਨੂੰ ਮਿਲ ਜਾਵੇ। ਹੁਣ ਉਹ ਇਸ ਤਰ੍ਹਾਂ ਰਲਗੜ ਜਿਹਾ ਕਰਕੇ ਉਹਨੂੰ ਬਣਾ ਦਿੱਤਾ, ਉਤੋਂ ਅਗਲਾ ਸਿੱਖੀ ਸਰੂਪ 'ਚ ਹੁੰਦਾ ਵਾ, ਅੰਦਰੋਂ ਅਗਲਾ ਮਤਲਬ ਇਹਨਾਂ ਪਾਸਟਰਾਂ ਦੇ ਪਿੱਛੇ ਲੱਗਾ ਹੋਇਆ ਵਾ, ਉਹ ਕੋਈ ਪਤਾ ਨਹੀਂ ਲੱਗਦਾ। ਅੰਦਰੋਂ ਅਗਲਾ ਕਹਿੰਦਾ ਮੈਂ ਸਵਰਗ 'ਚ ਜਾਣਾ, ਮੈਂ ਪਾਸਟਰਾਂ ਦੇ ਪਿੱਛੇ ਜਾਣਾ, ਮੈਂ ਆਪਣਾ ਘਰ ਲਟਾ ਦੇਣਾ, ਮੈਂ ਆਪਣਾ ਘਰ-ਬਾਰ ਵੇਚ ਦੇਣਾ, ਮੈਨੂੰ ਬੱਚਿਆਂ ਦੀ ਨਹੀਂ ਜ਼ਰੂਰਤ, ਇਹ ਸਾਰੇ ਇੱਥੇ ਰਹਿ ਜਾਣੇ ਆ, ਅਸੀਂ 4 ਦਿਨ ਦੇ ਪ੍ਰਾਹੁਣੇ ਆ ਦੁਨੀਆ ਤੇ, ਦੁਨੀਆ ਅਸੀਂ ਬਸ ਮੁੜ ਕੇ ਸਵਰਗ ਵਿੱਚ ਜਾਣਾ, ਯਿਸੂ ਮਸੀਹ ਨਾਲ ਰਾਜ ਕਰਨਾ ਵਾ। ਉਹ ਜਦੋਂ ਅੰਦਰੋਂ ਜਿਹੜਾ ਆਪਣਾ ਸਿਸਟਮ ਹੈ, ਅੰਦਰੋਂ ਹੁਣ ਗੱਡੀ ਮੰਨ ਲਓ ਬਾਹਰੋਂ ਉਹਦੇ ਅੰਦਰੋਂ ਦਾ ਇੰਜਣ ਹੀ ਬਦਲਦਾ, ਤੇ ਫਿਰ ਆਪਾਂ ਨੂੰ ਬਾਹਰ ਦਾ ਬੋਡੀ ਦਾ ਤੇ ਕੋਈ ਫਾਇਦਾ ਨਹੀਂ ਹੈਗਾ। ਕੀ ਕਹਿਣਾ ਚਾਹੋਗੇ? ਬੜੇ ਵੱਡੇ ਇਲਜ਼ਾਮ ਨਾਲ ਆ ਰਹੇ ਹੋ, ਜੇਕਰ ਤੁਹਾਨੂੰ ਚੈਲੰਜ ਕਰਦਾ ਪਿੱਛੇ ਭੱਜਦੇ ਲੋਕ। ਦੇਖੋ ਜੀ, ਚੈਲੰਜ ਕਰਨ ਵਾਸਤੇ ਤੇ ਆਪਾਂ ਮੀਡੀਆ ਤੇ ਜਦੋਂ ਇਹਨਾਂ ਨੇ ਸਾਡੀ ਗੱਲਬਾਤ ਨਹੀਂ ਸੁਣੀ, ਆਪਾਂ ਤੇ ਕਹਿੰਦੇ ਵੀ ਸਗੋਂ ਚੈਲੰਜ ਕਰਨੇ, ਸਾਡੇ ਕੋਲ ਆਉਣ, ਆਪਾਂ ਇਹਨਾਂ ਨੂੰ ਪ੍ਰੂਫ ਵਿਖਾਈਏ, ਆਪਾਂ ਇਹਨਾਂ ਨੂੰ ਗੱਲਾਂ ਬਾਤਾਂ ਦੱਸੀਏ ਜੋ ਕੁਛ ਸਾਡੇ ਨਾਲ ਹੋਇਆ, ਤੇ ਉਹਨਾਂ ਚੀਜ਼ਾਂ ਦਾ ਸਾਨੂੰ ਇਨਸਾਫ ਲੈ ਕੇ ਦੇਣ। ਆਪਾਂ ਤੇ ਹਜੇ ਵੀ ਇਹਨਾਂ ਨੂੰ ਕਹਿੰਦੇ ਆ ਕ੍ਰਿਸਚਨ ਭਾਈਚਾਰੇ ਨੂੰ ਵੀ ਤੁਸੀਂ ਇਕੱਠੇ ਹੋ ਕੇ ਆਓ, ਤੇ ਤੁਸੀਂ ਇਕੱਠੇ ਹੋ ਕੇ ਆਓ, ਉਹਨਾਂ ਕੋਲ ਆਪਾਂ ਇਨਸਾਫ ਲਈਏ। ਪਾਸਟਰਾਂ ਕੋਲ ਜਿਹੜੇ ਯਿਸੂ ਮਸੀਹ ਦੇ ਨਾਂ ਤੇ, ਧਰਮ ਦੇ ਨਾਂ ਤੇ ਠੱਗੀਆਂ ਮਾਰ ਰਹੇ, ਲੋਕਾਂ ਨੂੰ ਲੁੱਟ ਰਹੇ ਆ, ਤੇ ਜੇ ਨਹੀਂ ਹੈ ਮਹੀਨੇ ਦਾ, 1.5 ਮਹੀਨੇ 2 ਮਹੀਨੇ ਦੇ ਵਿੱਚ ਕੋਈ ਕਰਨਗੇ ਹੱਲ, ਮਾਤਾ ਨੂੰ ਜਿਹੜਾ ਵਾਅਦਾ ਕੀਤਾ ਸੀ ਨਹੀਂ ਪੂਰਾ ਕਰਾਉਣਗੇ, ਜਾਂ ਉਹਦੀ ਗਤੀ ਨਹੀਂ ਕਿਸੇ ਪਾਸੇ ਹੋਊਗੀ, ਤਾਂ ਫਿਰ ਮੈਂ ਤੇ ਚਲੋ ਪਹਿਲਾਂ ਵੀ ਸਿੱਖ ਧਰਮ ਨੂੰ ਬੜੇ ਚਰਦਾ, ਇਹਨਾਂ ਨੂੰ ਛੱਡ ਕੇ ਹੌਲੀ ਹੌਲੀ ਉੱਧਰਲੇ ਪਾਸੇ ਆ ਰਿਹਾ। ਮੈਂ ਤੇ ਕੋਈ ਆਪਣੇ ਘਰੇ ਕੋਈ ਅਖੰਡ ਪਾਠ ਸਾਹਿਬ ਜਾਂ ਕੋਈ ਹਵਨ ਵਗੈਰਾ ਕਰਾਊਂਗਾ, ਉਹ ਮਾਤਾ ਦੀ ਗਤੀ ਕਰਾਵਾਂਗੇ, ਕਿਸੇ ਪਾਸੇ ਲਾਵਾਂਗੇ। ਹੁਣ ਇਹ ਤੇ ਝੂਠ ਮਾਰ ਕੇ ਗੁੰਮਰਾਹ ਕਰਕੇ ਅਗਲੇ ਨੂੰ ਠੱਗ ਕੇ ਚਲੇ ਗਏ। ਉਹਨਾਂ ਨੂੰ ਕਿਸੇ ਨਾਲ ਚਾਹੁੰਦੇ ਲੋਕ ਜਾਂਚ ਪਾਸ। ਦੇਖੋ, ਮੈਂ ਤੁਹਾਨੂੰ ਵੀਰੋ ਇਹੋ ਕਹਿਣਾ ਚਾਹੁੰਦਾ ਵਾਂ ਵੀ ਜੇ ਤੁਸੀਂ ਸਿੱਖ ਧਰਮ ਬਾਰੇ ਜੇ ਤੁਸੀਂ ਪੜ੍ਹੋਗੇ ਨਾ, ਤੁਹਾਨੂੰ ਫਿਰ ਪਤਾ ਚੱਲੂਗਾ ਵੀ ਕਿੰਨੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਕੀ ਕੁਛ ਕੀਤਾ। ਆਪਾਂ ਤੇ ਇਕੱਲੇ ਯਿਸੂ ਮਸੀਹ ਦੀ ਕੁਰਬਾਨੀ, ਇਹ ਵੀ ਬਹੁਤ ਵੱਡਾ ਵਿਸ਼ਾ ਵਾ, ਵੀ ਕਿਸੇ ਦਿਨ ਖੋਲ੍ਹ ਕੇ ਆਪਾਂ ਸਾਰੀ ਗੱਲਬਾਤ ਕਰਾਂਗੇ ਵੀ ਕੀ ਕੁਰਬਾਨੀਆਂ, ਕਿਹੜੇ ਕੰਮਾਂ ਤੋਂ ਸਾਨੂੰ, ਕਿੱਦਾਂ ਸਾਨੂੰ ਗੁਲਾਮੀ ਦੇ ਵਿੱਚੋਂ ਕੱਢਿਆ, ਤੇ ਕਿੱਦਾਂ ਸਾਨੂੰ ਉਹਨਾਂ ਨੇ ਬਚਾਇਆ। ਹੁਣ ਆਪਾਂ ਗੱਲ ਕਰ ਲੈਂਦੇ ਵੀ ਚਲੋ ਪੰਜਾਬ ਦੀ ਤੇ ਹਰਿਆਣੇ ਦੀ ਗੱਲ ਕਰ ਲੈਂਦੇ ਆਪਾਂ। ਉੱਥੇ 2 ਮਹਾਂਪੁਰਸ਼, ਇੱਕ ਹਰਿਆਣੇ ਦੇ ਵਿੱਚ, ਇੱਕ ਪੰਜਾਬ ਦੇ ਵਿੱਚ ਆ। ਉਹ ਦੋਨੇ ਆਪਣੇ ਸਮਾਜ ਨੂੰ ਬਚਾਉਣ ਦੀ, ਆਪਣੇ ਦੇਸ਼ ਨੂੰ ਬਚਾਉਣ ਲਈ ਇਹ ਲੜਾਈਆਂ ਲੜ ਰਹੇ ਆ, ਕੰਮ ਕਰ ਰਹੇ ਆ, ਤੇ ਜਾਂ ਲੋਕਾਂ ਦਾ ਜੀਵਨ ਸੁਧਾਰ ਰਹੇ, ਲੋਕਾਂ ਨੂੰ ਸਿੱਧੇ ਰਾਹ ਪਾ ਰਹੇ ਆ। ਤੇ ਜਿਹੜਾ ਪੰਜਾਬ ਦੇ ਵਿੱਚ ਸਾਡੇ ਲਈ ਕੰਮ ਕਰ ਰਿਹਾ, ਆਪਾਂ ਉਹਨੂੰ ਛੱਡ ਕੇ ਤੇ ਹਰਿਆਣੇ ਵਾਲੇ ਨੂੰ ਪੁੱਜੀ ਜਾਈਏ। ਹਰਿਆਣੇ ਵਾਲਾ ਵੀ ਸਤਿਕਾਰਯੋਗ ਆ, ਉਹ ਆਪਣੇ ਲੋਕਾਂ ਲਈ ਕੰਮ ਕਰ ਰਿਹਾ ਵਾ, ਉਹ ਵੀ ਸਤਿਕਾਰਯੋਗ ਆ, ਉਹ ਵੀ ਬੜਾ ਵਧੀਆ ਕੰਮ ਕਰ ਰਿਹਾ, ਠੀਕ ਆ ਉਹ ਵੀ, ਤੇ ਉਹਨੂੰ ਵੀ ਆਪਾਂ ਸਲੂਟ ਕਰਦੇ ਹਾਂ। ਪਰ ਆਪਾਂ ਆਪਣੇ ਨੂੰ ਮਾੜਾ ਕਿੱਦਾਂ ਕਰੀਏ ਜਿਹਨੇ ਸਾਡੇ ਲਈ ਸਾਰਾ ਪਰਿਵਾਰ ਵਾਰਤਾ, ਸਾਡੇ ਲਈ ਆਪਣੇ ਬੱਚੇ ਕੁਰਬਾਨ ਕਰਤੇ, ਤੇ ਆਪਾਂ ਉਹਨਾਂ ਨੂੰ ਕਿੱਦਾਂ ਭੁੱਲ ਜਾਈਏ? ਉਹਨਾਂ ਨੂੰ ਆਪਾਂ ਸ਼ੈਤਾਨ ਕਿੱਦਾਂ ਕਹਿ ਸਕਦੇ? ਵੀਰੋ, ਮੈਂ ਇਹ ਗੱਲ ਤੇ ਤੁਹਾਡੀ ਹੈਰਾਨ ਹੈ ਵੀ ਜਿਹੜਾ ਬਾਹਰਲੇ ਮੁਲਕ ਦੇ ਵਿੱਚ ਯਿਸੂ ਮਸੀਹ ਜੰਮਿਆ ਵਾ, ਚਲੋ ਉਹਨੇ ਉੱਧਰ ਲਈ ਵਧੀਆ ਕੰਮ ਕੀਤਾ, ਉੱਧਰ ਦੇ ਲੋਕਾਂ ਨੂੰ ਸੁਧਾਰਿਆ, ਸਮਝਾਇਆ, ਸਿੱਧੇ ਰਾਹ ਪਾਇਆ,
ਰੱਬ ਦੇ ਨਾਲ ਜੋੜਿਆ ਵਾ। ਤੇ ਪਰ ਆਪਾਂ ਆਪਣੇ ਜਿਹੜੇ ਗੁਰੂ ਪੀਰ ਆ ਉਹਨਾਂ ਨੂੰ ਕਿਉਂ ਆਪਾਂ ਮਾੜਾ ਕਹੀ ਜਾਈਏ, ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ, ਤੇ ਉਹਨਾਂ ਦਾ ਤਾਂ ਕੋਈ ਆਪਣਾ ਨਿੱਜੀ ਸਵਾਰਥ ਨਹੀਂ ਹੈਗਾ। ਸਾਡੇ ਲਈ ਉਹਨਾਂ ਨੇ ਆਪਣਾ ਪਰਿਵਾਰ ਹੀ ਵਾਰਤਾ, ਆਪਣਾ ਰਾਜ ਭਾਗ ਛੱਡਤਾ, ਤੇ ਉਹ ਵੇਖੋ ਆਪਾਂ ਉਹਨਾਂ ਨੂੰ ਮਾੜਾ ਕਹਿ ਰਹੇ ਹਾਂ। ਤੇ ਮੈਂ ਛੋੜਾ ਗਿਆ, ਮੈਨੂੰ ਕੀ ਪਤਾ ਸੀ ਮੈਂ ਕਿੱਥੇ ਵਿਸ਼ਵਾਸ ਕਰਨਾ, ਮੈਂ ਕਿਸ ਤਰ੍ਹਾਂ ਵਿਸ਼ਵਾਸ ਕਰ ਲਿਆ ਵੀ ਜਿਹੜਾ ਮੈਂ ਠੀਕ ਹੋ ਗਿਆ। ਉਹ ਪਾਸਟਰਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਕਾਕਾ ਤੇਰੇ ਵਿਸ਼ਵਾਸ ਨਾਲ ਨਹੀਂ, ਤੇਰੀ ਮਾਤਾ ਦੇ ਵਿਸ਼ਵਾਸ ਨਾਲ ਤੂੰ ਠੀਕ ਹੋਇਆ। ਤੇ ਜੇ ਆਪਾਂ ਮਾਤਾ ਦੇ ਵਿਸ਼ਵਾਸ ਦੀ ਗੱਲ ਕਰੀਏ, ਮਾਤਾ ਮੇਰੀ ਦੇ ਦੋਨੇ ਗੋਡੇ ਜਿਹੜੇ ਅਮਨਦੀਪ ਹਸਪੀਟਲ ਉਹ ਨਵੇਂ ਪਏ ਆ, ਤੇ ਰੀੜ੍ਹ ਦੀ ਹੱਡੀ ਦਾ ਵਾ ਆਪਰੇਟ ਹੋਇਆ ਵਾ, ਗੁਰਦੇ ਉਹਦੇ ਖਰਾਬ, ਸ਼ੂਗਰ ਉਹਨੂੰ। ਤੇ ਜੇ ਮਾਤਾ ਦੇ ਵਿਸ਼ਵਾਸ ਕਰਨਾ ਮੈਂ ਠੀਕ ਹੋਇਆ, ਤਾਂ ਮਾਤਾ ਨੇ ਜਿਹੜਾ ਵਿਸ਼ਵਾਸ ਕੀਤਾ ਉਹ ਮਾਤਾ ਆਪ ਕਿਉਂ ਨਹੀਂ ਠੀਕ ਹੋਈ। ਮੈਂ ਘੱਟੋ ਘੱਟ 20-25 ਸਾਲ ਪਾਸਟਰ ਦੇ ਨਾਲ ਰਿਹਾ ਜੀ, ਰਾਤ ਦਿਨ ਉੱਠਦੇ ਬਹਿੰਦੇ ਰਹੇ ਆ, ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਾਇਆ। ਬਹੁਤ ਕੁਝ ਸਾਡੇ ਮਨ ਦੇ ਵਿੱਚ ਦੂਜੇ ਧਰਮਾਂ ਪ੍ਰਤੀ ਭਰਿਆ ਗਿਆ, ਮਾੜਾ ਚੰਗਾ ਬੋਲਿਆ ਗਿਆ। ਉਹ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਵੀ ਕੀ ਕੁਛ ਇੱਥੇ ਜਿਹੜਾ ਗਲਤ ਮਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਦੂਜੇ ਦੇਵੀ ਦੇਵਤਿਆਂ ਨੂੰ, ਗੁਰੂਆਂ ਪੀਰਾਂ ਨੂੰ, ਸਾਰਿਆਂ ਨੂੰ ਸ਼ੈਤਾਨ ਦੱਸਿਆ ਗਿਆ ਵਾ। ਮੰਨ ਲਓ 500 ਬੰਦਾ ਇਕੱਠਾ ਹੋਇਆ ਵਾ, ਉਹਦੇ ਵਿੱਚ ਜੇ 5 ਵੀ ਠੀਕ ਹੋਏ ਤੇ ਇਹਨਾਂ ਦੀ ਬੱਲੇ ਬੱਲੇ ਆ, ਤੇ ਬਾਕੀ ਜਿਹੜੇ ਨਹੀਂ ਠੀਕ ਹੋਏ ਨਹੀਂ, ਇਹਨਾਂ ਨੇ ਕਹਿ ਕੇ ਘੱਲ ਦੇਣਾ ਜੀ ਤੁਹਾਡਾ ਵਿਸ਼ਵਾਸ ਨਹੀਂ ਹੈਗਾ, ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ, ਤੁਸੀਂ ਤਾਂ ਠੀਕ ਹੋਏ। ਉਹਨਾਂ ਨੇ ਵਿਸ਼ਵਾਸ ਕਰ ਲਿਆ, ਉਹ ਠੀਕ ਹੋ ਗਏ। ਜਿੱਦਾਂ ਕਿ ਇਹਨਾਂ ਕੋਲ ਗੱਲਾਂ ਪਹਿਲਾਂ ਹੀ ਘੜੀਆਂ ਹੋਈਆਂ। ਹਾਂਜੀ, ਮੇਰਾ ਨਾਮ ਮਨਜੀਤ ਸਿੰਘ ਹੈ ਜੀ, ਤੇ ਮੈਂ ਜ਼ਿਲ੍ਹਾ ਅੰਮ੍ਰਿਤਸਰ ਖਾਸੇ ਦਾ ਰਹਿਣ ਵਾਲਾ ਜੀ। ਕੀ ਕਹਿਣਾ ਚਾਹੋਗੇ ਕਿਉਂ ਮੀਡੀਆ ਸਾਹਮਣੇ? ਮੀਡੀਆ ਸਾਹਮਣੇ ਮੈਂ ਇਸ ਕਰਕੇ ਆਇਆ ਜੀ, ਮੇਰੇ ਨਾਲ ਬਹੁਤ ਜ਼ਿਆਦਾ ਮਤਲਬ ਬੇਇਨਸਾਫੀ ਹੋਈ ਹੈ। ਜਿਹੜਾ ਮੇਰਾ ਬਚਪਨ ਖਰਾਬ ਕੀਤਾ ਗਿਆ ਇਹਨਾਂ ਅਖੌਤੀ ਪਾਸਟਰਾਂ ਵੱਲੋਂ। ਮੇਰੀ ਮਾਤਾ ਨੂੰ ਮੇਰੇ ਜੰਮਣ ਤੋਂ ਬਾਅਦ ਵਿੱਚ ਹੀ ਮਤਲਬ ਉਹ ਚਰਚ ਜਾਣ ਵਿੱਚ ਲੱਗ ਪਈ ਆ, ਤੇ ਉਹਨੂੰ ਇਹਨਾਂ ਨੇ ਗਮਰਾਹ ਕੀਤਾ ਕਿ ਹੌਲੀ ਹੌਲੀ ਜਿਹੜੀ ਸਾਰਾ ਸਾਡਾ ਪੈਸਾ ਧੇਲਾ ਮੇਰੇ ਫਾਦਰ ਆਰਮੀ ਦੇ ਵਿੱਚ ਹੀ, ਤੇ ਪੈਸਾ ਧੇਲਾ ਕਿਉਂਕਿ ਮੈਂ ਤੇ ਮੇਰੀਆਂ ਦੋਨੇ ਭੈਣਾਂ ਹੀ ਛੋਟੇ ਹਾਂ ਜੇ, ਉਹ ਕਰਤਾ ਧਰਤਾ ਘਰ ਦੀ ਮਾਤਾ ਸੀ, ਉਹ ਸਾਰਾ ਪੈਸਾ ਧੇਲਾ ਮਾਤਾ ਦੇ ਅੰਡਰ ਹੀ। ਇਹ ਮੇਰੀ ਮਾਤਾ ਦੇ ਪਿੱਛੇ ਲੱਗੇ ਆ। ਇਹਨਾਂ ਨੇ ਹੌਲੀ ਹੌਲੀ ਸਵਰਗ ਦਾ ਝਾਸਾ ਦੇ ਕੇ ਸਵਰਗ ਵਿੱਚ ਪਲਾਟ ਕਟਾਉਣ ਦੇ ਨਾਂ 'ਤੇ ਉਹਦੇ ਕੋਲ ਜਿਹੜਾ ਸਾਰਾ ਪੈਸਾ ਹੌਲੀ ਬਟੋਰੀ ਗਏ, ਸਾਰਾ ਪੈਸਾ ਉਹਦਾ ਕਢਾ ਕੇ, ਤੇ ਇਸ ਟਾਈਮ 'ਤੇ ਉਹਨੂੰ ਵਿਚਾਰੀ ਨੂੰ ਉਹਦੀ ਡੈਥ ਹੋ ਚੁੱਕੀ ਆ। ਉਹ ਨਾ ਸਵਰਗਾਂ ਵਿੱਚ ਤੇ ਨਾ ਨਰਕਾਂ ਵਿੱਚ, ਉਹ ਮਤਲਬ ਉਹਦੀ ਗਤੀ ਵੀ ਨਹੀਂ ਹੋਈ, ਕਿਸੇ ਪਾਸੇ ਨਹੀਂ ਲੱਗੀ ਮਾਤਾ ਮੇਰੀ। ਇਸ ਕਰਕੇ ਫਿਰ ਮੈਨੂੰ ਮੀਡੀਆ ਅੱਗੇ ਆਣ ਕੇ ਤੁਹਾਨੂੰ ਸਾਰੀ ਗੱਲਬਾਤ ਦੱਸਣੀ ਪਈ। ਕਿੰਨੇ ਕੁ ਪੈਸੇ ਹੁਣ ਤੱਕ ਲੈ ਗਏ ਨੇ? ਦੀ ਗੱਲ ਕਰੀਏ, ਤੁਹਾਡੀ ਮਾਤਾ ਜੀ ਨੂੰ ਠੀਕ ਠਾਕ ਸੀ ਜਾਂ ਕੋਈ ਬਿਮਾਰੀ ਉਹਨਾਂ ਨੂੰ ਹੋਈ ਸੀ? ਮਾਤਾ ਮੇਰੀ ਵੇਖੋ, ਮਾਤਾ ਮੇਰੀ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਵੀ ਜਦੋਂ ਤੂੰ ਠੀਕ ਨਹੀਂ ਛੋਟਾ ਹੁੰਦਾ, ਤੇਰੇ ਕਰਕੇ ਅਸੀਂ ਚਰਚ ਜਾਣ ਲੱਗੇ ਆ। ਤੇ ਮੈਂ ਉਹ ਗੱਲ ਪਾਸਟਰ ਨੂੰ ਪੁੱਛੀ, ਮੈਂ ਕਿਹਾ ਪਾਸਟਰ ਜੀ ਮਤਲਬ ਮੈਂ ਠੀਕ ਨਹੀਂ ਤੇ ਮਾਤਾ ਮੇਰੀ ਚਰਚ ਲੈ ਗਈ ਤੇ ਮੈਂ ਠੀਕ ਹੋ ਗਿਆ, ਤੇ ਮੈਂ ਜਦੋਂ ਛੋਟਾ ਮੇਰਾ ਵਿਸ਼ਵਾਸ ਕਿਸ ਤਰ੍ਹਾਂ ਵੱਜ ਗਿਆ। ਮੈਂ ਤੁਸੀਂ ਕਹਿੰਦੇ ਵਿਸ਼ਵਾਸ ਕਰਨ ਨਾਲ ਠੀਕ ਹੁੰਦਾ, ਤੇ ਮੈਂ ਛੋਟਾ ਜਿਹਾ, ਮੈਨੂੰ ਕੀ ਪਤਾ ਸੀ ਮੈਂ ਕਿੱਥੇ ਵਿਸ਼ਵਾਸ ਕਰਨਾ, ਮੈਂ ਕਿਸ ਤਰ੍ਹਾਂ ਵਿਸ਼ਵਾਸ ਕਰ ਲਿਆ ਵੀ ਜਿਹੜਾ ਮੈਂ ਠੀਕ ਹੋ ਗਿਆ। ਉਹ ਪਾਸਟਰਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਕਾਕਾ ਤੇਰੇ ਵਿਸ਼ਵਾਸ ਨਾਲ ਨਹੀਂ, ਤੇਰੀ ਮਾਤਾ ਦੇ ਵਿਸ਼ਵਾਸ ਨਾਲ ਤੂੰ ਠੀਕ ਹੋਇਆ ਵਾ। ਤੇ ਜੇ ਆਪਾਂ ਮਾਤਾ ਦੇ ਵਿਸ਼ਵਾਸ ਦੀ ਗੱਲ ਕਰੀਏ, ਮਾਤਾ ਮੇਰੀ ਦੇ ਦੋਨੇ ਗੋਡੇ ਜਿਹੜੇ ਅਮਨਦੀਪ ਹਸਪੀਟਲ ਉਹ ਨਵੇਂ ਪਏ ਆ, ਤੇ ਰੀੜ੍ਹ ਦੀ ਹੱਡੀ ਦਾ ਆਪਰੇਟ ਹੋਇਆ ਵਾ, ਗੁਰਦੇ ਉਹਦੇ ਖਰਾਬ, ਸ਼ੂਗਰ ਉਹਨੂੰ, ਮਤਲਬ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮ ਉਹਦੇ ਸਰੀਰ ਦੇ ਵਿੱਚ ਹੈਗੀਆਂ, ਤੇ ਬੜੇ ਚਿਰ ਤੋਂ ਹੀ। ਤੇ ਜੇ ਮਾਤਾ ਦੇ ਵਿਸ਼ਵਾਸ ਕਰਨਾ ਮੈਂ ਠੀਕ ਹੋਇਆ, ਤਾਂ ਮਾਤਾ ਨੇ ਜਿਹੜਾ ਵਿਸ਼ਵਾਸ ਕੀਤਾ ਉਹ ਮਾਤਾ ਆਪ ਕਿਉਂ ਨਹੀਂ ਠੀਕ ਹੋਈ। ਅੱਜ ਹੀ ਮੀਡੀਆ ਸਾਹਮਣੇ ਆਉਣ ਦਾ ਕਾਰਨ ਕੀ ਬਣਿਆ? ਅੱਜ ਮੀਡੀਆ ਸਾਹਮਣੇ ਵੀ ਹੁਣ ਮੇਰੀ ਮਾਤਾ ਦੀ ਡੈਥ ਹੋਈ ਨੂੰ 1 ਸਾਲ ਹੋ ਗਿਆ ਜੀ। ਮਰਨ ਤੋਂ ਮਹੀਨਾ ਕੁ ਬਾਅਦ ਹੀ ਮਾਤਾ ਮੇਰੀ ਮੈਨੂੰ ਸੁਪਨੇ ਦੇ ਵਿੱਚ ਮਿਲੀ ਆ। ਕਹਿੰਦੀ ਵੀ ਪੁੱਤ ਮਤਲਬ ਮੈਂ ਤੁਹਾਡੀ ਗੁਨਾਹਗਾਰ ਆ, ਮੈਂ ਤੇਰੀ ਤੇ ਤੇਰੀਆਂ ਭੈਣਾਂ ਦੀ ਜਿਹੜਾ ਪੈਸਾ ਸਰਕਾਰ ਨੇ ਤੁਹਾਡੇ ਲਈ ਦਿੱਤਾ ਸੀ, ਤੁਹਾਡੀ ਪੜ੍ਹਾਈ ਵਾਸਤੇ ਦਿੱਤਾ ਸੀ, ਤੁਹਾਡੀ ਵਿਆਹਾਂ ਸ਼ਾਦੀਆਂ ਵਾਸਤੇ ਦਿੱਤਾ ਸੀ, ਉਹ ਮੈਂ ਸਾਰਾ ਪਾਸਟਰ ਨੂੰ ਖਵਾਤਾ ਵਾ। ਤੇ ਹੁਣ ਮੈਨੂੰ ਸਵਰਗ ਦੇ ਵਿੱਚ ਪਲਾਟ ਵੀ ਨਹੀਂ ਕੋਈ ਮਿਲਿਆ, ਤੇ ਮੇਰੀ ਕੋਈ ਗਤੀ ਨਹੀਂ ਹੋਈ, ਤੇ ਮੇਰਾ ਕੋਈ ਮਤਲਬ ਤੁਸੀਂ ਕੋਈ ਉਪਾਅ ਕੀਤਾ ਜਾਵੇ, ਮੇਰਾ ਕੋਈ ਹੱਲ ਕਰਾਓ, ਮੈਂ ਬਹੁਤ ਪਰੇਸ਼ਾਨ ਆ। ਇਸ ਕਰਕੇ ਫਿਰ ਮੈਨੂੰ ਮੀਡੀਆ ਦੇ ਵਿੱਚ ਆਉਣਾ ਪਿਆ। ਪਾਸਟਰਾਂ ਨੂੰ ਮੈਂ ਫੋਨ ਲਾਏ, ਇੱਕ ਵਾਰੀ ਉਹਨਾਂ ਨੇ ਚੱਕਿਆ ਨਹੀਂ, ਉਹ ਗੱਲ ਨਹੀਂ ਕਰਦੇ। ਹੁਣ ਦੇਖੋ ਤੁਹਾਡੇ ਮੀਡੀਆ ਰਾਹੀਂ ਉਹ ਸ਼ਾਇਦ ਇਹਨਾਂ ਚੀਜ਼ਾਂ ਨੂੰ ਸੁਣਨਗੇ ਤੇ ਉਹਨਾਂ ਦਾ ਜਵਾਬ ਦੇਣਗੇ, ਜਾਂ ਤੁਹਾਡੇ ਮੀਡੀਆ ਅੱਗੇ ਆਉਣਗੇ, ਜਾਂ ਹੋ ਸਕਦਾ ਤੁਸੀਂ ਵੀ ਕਿਸੇ ਦਿਨ, ਮੈਂ ਤਾਂ ਕਹਿੰਦਾ ਵੀ ਕੈਮਰਾ ਲੈ ਕੇ ਉਹਨਾਂ ਦੇ ਅੱਗੇ ਜਾਓ ਵੀ ਆਹ ਤੁਹਾਡੇ ਤੇ ਆਰੋਪ ਲੱਗ ਰਹੇ, ਇਹਨਾਂ ਦਾ ਸਪਸ਼ਟੀਕਰਨ ਉਹਨਾਂ ਕੋਲ ਲਿਆਓ ਵੀ ਉਹਨਾਂ ਦੇ ਜਾਂ ਕੋਈ ਉਹਨਾਂ ਦਾ ਹੱਲ ਕੀਤਾ ਜਾਵੇ। ਵੀ ਤੁਸੀਂ ਕਿੰਨਾ ਚਿਰ ਜਾਂਦੇ ਰਹੇ ਪਿੰਡਾਂ 'ਚ ਨਾਲ ਲੋਕਾਂ ਦੇ ਪਾਸਟਰਾਂ ਦਵਾ ਕਰਨ ਵਾਸਤੇ? ਮੈਂ ਘੱਟੋ ਘੱਟ 20-25 ਸਾਲ ਪਾਸਟਰਾਂ ਦੇ ਨਾਲ ਰਿਹਾ ਜੀ, ਰਾਤ ਦਿਨ ਉੱਠਦੇ ਬਹਿੰਦੇ ਰਹੇ ਆ, ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਾਇਆ, ਤੇ ਦਵਾਵਾਂ ਕੀਤੀਆਂ ਲੋਕਾਂ ਦੇ ਘਰਾਂ 'ਚ ਜਾ ਕੇ। ਇੱਥੋਂ ਤੱਕ ਕਿ ਕਈ ਵਾਰ ਤੇ ਮੈਂ ਵੀ ਪਿੰਡਾਂ ਦੇ ਵਿੱਚ ਜਾ ਕੇ ਰਿਕਸ਼ਾ ਲੈ ਕੇ, ਸਪੀਕਰ ਲੈ ਕੇ ਨਾਲ, ਤੇ ਉਹ ਲੌਸਮੈਂਟਾਂ ਕਰਦੇ ਰਹੇ, ਪ੍ਰਚਾਰ ਕਰਦੇ ਰਹੇ, ਮੈਂਪਲੇਟ ਵੰਡਦੇ ਰਹੇ ਲੋਕਾਂ ਨੂੰ ਵੀ ਚਰਚ ਵਾਲੇ ਪਾਸੇ ਆਓ, ਵੀ ਇਹੋ ਹੀ ਸੱਚਾ ਪਰਮੇਸ਼ਰ ਆ, ਬਾਕੀ ਸਾਰੇ ਸ਼ੈਤਾਨ ਆ, ਬਾਕੀ ਸਾਰੇ ਝੂਠੇ ਆ। ਬਹੁਤ ਕੁਝ ਸਾਡੇ ਮਨ ਦੇ ਵਿੱਚ ਦੂਜੇ ਧਰਮਾਂ ਪ੍ਰਤੀ ਭਰਿਆ ਗਿਆ, ਮਾੜਾ ਚੰਗਾ ਬੋਲਿਆ ਗਿਆ। ਉਹ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਵੀ ਕੀ ਕੁਛ ਇੱਥੇ ਜਿਹੜਾ ਗਲਤ ਮਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਦੂਜੇ ਦੇਵੀ ਦੇਵਤਿਆਂ ਨੂੰ, ਗੁਰੂਆਂ ਪੀਰਾਂ ਨੂੰ, ਸਾਰਿਆਂ ਨੂੰ ਸ਼ੈਤਾਨ ਦੱਸਿਆ ਗਿਆ ਵਾ, ਤੇ ਉਹ ਕਹਿੰਦੇ ਵੀ ਬਸ ਪਰਮੇਸ਼ਰ ਇਹੋ ਹੀ ਇਕੱਲਾ।
ਤੇ ਤੁਸੀਂ ਇਹਨੂੰ ਮੰਨਣਾ, ਬਾਕੀ ਸਾਰਾ ਕੁਝ ਜਿਹੜਾ ਪੈਸਾ ਧੇਲਾ ਤੁਸੀਂ ਆਪਣਾ ਚਰਚ ਦੇ ਵਿੱਚ ਦੇਣਾ ਵਾ। ਪਰ ਗੱਲ ਕਰੀ ਜਿਹੜੇ ਲੋਕ ਠੀਕ ਹੁੰਦੇ ਨੇ, ਜਿਹਨਾਂ ਨੂੰ ਕਹਿੰਦੇ ਦਵਾਵਾਂ ਕਰਕੇ ਠੀਕ ਕਰਦੇ ਨੇ, ਕੀ ਕਹਿਣਾ ਚਾਹੀਦਾ? ਦੇਖੋ ਜੀ, ਠੀਕ ਕਈ ਵਾਰ ਕੋਈ ਆਪਣੇ ਆਪ ਹੀ ਉਹ ਮੰਨ ਲਓ, ਹੁਣ ਆਪਾਂ ਇੱਕ ਗੱਲ ਕਰਦੇ ਵੀ ਕਈ ਵਾਰ ਜਿਸ ਤਰ੍ਹਾਂ ਹੀ ਜਿਮ ਦੇ ਨਾਲ ਰਿਲੇਟਡ ਆ, ਇੱਕ ਸਿਆਣੇ ਬੰਦੇ ਨੇ ਕਿਸੇ ਨੇ ਕਿਹਾ ਵੀ ਜਿਮ ਬਾਰੇ ਤੁਸੀਂ ਸੋਚੋਗੇ ਵੀ ਤਾਂ ਤੁਸੀਂ ਠੀਕ ਹੋ, ਐਕਸਰਸਾਈਜ਼ ਬਾਰੇ ਸੋਚੋਗੇ ਵੀ। ਤੇ ਕਈ ਵਾਰ ਬੰਦਾ ਜਦੋਂ ਆਪਣੇ ਆਪ ਸੋਚਦਾ ਵੀ ਮੈਂ ਠੀਕ ਹੋ ਜਾਣਾ, ਮੈਂ ਸਹੀ ਹੋ ਜਾਣਾ ਹੁਣ, ਤੇ ਉਹ ਬੰਦੇ ਦਾ ਆਪਣੇ ਅੰਦਰੋਂ ਸਰੀਰ ਆਪਣੇ ਆਪ ਹੀ ਬਿਮਾਰੀ ਨਾਲ ਲੜਨ ਲੱਗ ਪੈਂਦਾ ਵਾ। ਉਹ ਕਈ ਵਾਰ ਠੀਕ ਹੋ ਜਾਂਦਾ ਆਪਣੇ ਆਪ, ਕਈ ਵਾਰ ਠੀਕ ਹੋ ਜਾਂਦਾ। ਤੇ ਕਈ ਵਾਰ ਜੇ ਨਹੀਂ ਠੀਕ ਹੁੰਦਾ ਤੇ ਇਹਨਾਂ ਕੋਲ ਬੜਾ ਤਕੜਾ ਇੱਕ ਬਹਾਨਾ ਵਾ, ਇਹ ਕਹਿ ਦਿੰਦੇ ਵੀ ਤੁਹਾਡਾ ਵਿਸ਼ਵਾਸ ਨਹੀਂ ਜੀ, ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ, ਇਸ ਕਰਕੇ ਨਹੀਂ ਠੀਕ ਹੋਏ। ਵੀ ਜੇ ਕੋਈ ਠੀਕ ਹੋ ਗਿਆ, ਮੰਨ ਲਓ 500 ਬੰਦਾ ਇਕੱਠਾ ਹੋਇਆ ਵਾ, ਉਹਦੇ ਵਿੱਚੋਂ ਜੇ 5 ਵੀ ਠੀਕ ਹੋਏ ਤੇ ਇਹਨਾਂ ਦੀ ਬੱਲੇ ਬੱਲੇ ਆ, ਤੇ ਬਾਕੀ ਜਿਹੜੇ ਨਹੀਂ ਠੀਕ ਹੋਏ, ਨਹੀਂ ਉਹਨਾਂ ਨੇ ਇਹਨਾਂ ਨੇ ਕਹਿ ਕੇ ਘੱਲ ਦੇਣਾ ਜੀ ਤੁਹਾਡਾ ਵਿਸ਼ਵਾਸ ਨਹੀਂ ਹੈਗਾ, ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ, ਤੁਸੀਂ ਤਾਂ ਠੀਕ ਹੋਏ। ਉਹਨਾਂ ਨੇ ਵਿਸ਼ਵਾਸ ਕਰ ਲਿਆ, ਉਹ ਠੀਕ ਹੋ ਗਿਆ। ਇਦਾਂ ਦੀਆਂ ਇਹਨਾਂ ਕੋਲ ਗੱਲਾਂ ਪਹਿਲਾਂ ਹੀ ਘੜੀਆਂ ਹੋਈਆਂ ਵਾ। ਉਹ ਕਹਿੰਦੇ ਵੀ ਅਸੀਂ ਮਨ ਜਿਹੜਾ ਪਰਿਵਰਤਨ ਕਰਦੇ ਨਾ ਕਿ ਧਰਮ। ਵੇਖੋ, ਧਰਮ ਪਰਿਵਰਤਨ ਕਰਨ ਦੀ ਲੋੜ ਹੀ ਨਹੀਂ ਉਹਨਾਂ ਨੂੰ ਪੈਣੀ, ਜਦੋਂ ਅੰਦਰੋਂ ਬੰਦੇ ਦਾ ਮਾਈਂਡ ਹੀ ਬਦਲਦਾ। ਜਦੋਂ ਹੁਣ ਮੈਂ ਉਤੋਂ ਸਰਦਾਰ ਆ, ਸਿੱਖੀ ਸਰੂਪ ਆ, ਮੇਰਾ ਅੰਦਰੋਂ ਉਹਨਾਂ ਨੇ ਮਨ ਹੀ ਚੇਂਜ ਕਰਤਾ, ਤੇ ਮੇਰਾ ਧਰਮ ਪਰਿਵਰਤਨ ਕਰਨ ਦੀ ਕੀ ਲੋੜ ਆ? ਉਹਦੇ ਨਾਲ ਤਾਂ ਚੰਗਾ ਸਗੋਂ ਅਗਲੇ ਦਾ ਧਰਮ ਪਰਿਵਰਤਨ ਕਰਾ ਦੇਣਾ, ਅਗਲੇ ਦੀ ਪਛਾਣ ਤੋਂ ਜੇ ਵੀ ਭਾਜੀ ਇਹ ਵਾਕਈ ਇਹ ਇਸ ਧਰਮ ਦਾ ਵਾ, ਇੱਕ ਪਛਾਣ ਤੇ ਅਗਲੇ ਨੂੰ ਮਿਲ ਜਾਵੇ। ਹੁਣ ਉਹ ਇਸ ਤਰ੍ਹਾਂ ਰਲ ਗੜ ਜਿਹਾ ਕਰਕੇ ਉਹਨੂੰ ਬਣਾ ਦਿੱਤਾ, ਉਤੋਂ ਅਗਲਾ ਸਿੱਖੀ ਸਰੂਪ 'ਚ ਹੁੰਦਾ ਵਾ, ਅੰਦਰੋਂ ਅਗਲਾ ਮਤਲਬ ਇਹਨਾਂ ਪਾਸਟਰਾਂ ਦੇ ਪਿੱਛੇ ਲੱਗਾ ਹੋਇਆ ਵਾ, ਉਹ ਕੋਈ ਪਤਾ ਨਹੀਂ ਲੱਗਦਾ। ਅੰਦਰੋਂ ਅਗਲਾ ਕਹਿੰਦਾ ਮੈਂ ਸਵਰਗ 'ਚ ਜਾਣਾ, ਮੈਂ ਪਾਸਟਰਾਂ ਦੇ ਪਿੱਛੇ ਜਾਣਾ, ਮੈਂ ਆਪਣਾ ਘਰ ਲਟਾ ਦੇਣਾ, ਮੈਂ ਆਪਣਾ ਘਰ-ਬਾਰ ਵੇਚ ਦੇਣਾ, ਮੈਨੂੰ ਬੱਚਿਆਂ ਦੀ ਨਹੀਂ ਜ਼ਰੂਰਤ, ਇਹ ਸਾਰੇ ਇੱਥੇ ਰਹਿ ਜਾਣੇ ਆ, ਅਸੀਂ 4 ਦਿਨ ਦੇ ਪ੍ਰਾਹੁਣੇ ਆ ਦੁਨੀਆ ਤੇ, ਅਸੀਂ ਬਸ ਮੁੜ ਕੇ ਸਵਰਗ ਵਿੱਚ ਜਾਣਾ, ਯਿਸੂ ਮਸੀਹ ਨਾਲ ਰਾਜ ਕਰਨਾ ਵਾ। ਉਹ ਜਦੋਂ ਅੰਦਰੋਂ ਜਿਹੜਾ ਆਪਣਾ ਸਿਸਟਮ ਹੈ, ਅੰਦਰੋਂ ਹੁਣ ਗੱਡੀ ਮੰਨ ਲਓ ਬਾਹਰੋਂ ਉਹਦੇ ਅੰਦਰੋਂ ਦਾ ਇੰਜਣ ਹੀ ਬਦਲਦਾ, ਤੇ ਫਿਰ ਆਪਾਂ ਨੂੰ ਬਾਹਰ ਦਾ ਬੋਡੀ ਦਾ ਤੇ ਕੋਈ ਫਾਇਦਾ ਨਹੀਂ ਹੈਗਾ। ਕੀ ਕਹਿਣਾ ਚਾਹੋਗੇ? ਬੜੇ ਵੱਡੇ ਇਲਜ਼ਾਮ ਨਾਲ ਆ ਰਹੇ ਹੋ, ਜੇਕਰ ਤੁਹਾਨੂੰ ਚੈਲੰਜ ਕਰਦਾ ਪਿੱਛੇ ਭੱਜਦੇ ਲੋਕ। ਦੇਖੋ ਜੀ, ਚੈਲੰਜ ਕਰਨ ਵਾਸਤੇ ਤੇ ਆਪਾਂ ਮੀਡੀਆ ਤੇ ਜਦੋਂ ਇਹਨਾਂ ਨੇ ਸਾਡੀ ਗੱਲਬਾਤ ਨਹੀਂ ਸੁਣੀ, ਆਪਾਂ ਤੇ ਕਹਿੰਦੇ ਵੀ ਸਗੋਂ ਚੈਲੰਜ ਕਰਨ, ਸਾਡੇ ਕੋਲ ਆਉਣ, ਆਪਾਂ ਇਹਨਾਂ ਨੂੰ ਪ੍ਰੂਫ ਵਿਖਾਈਏ, ਆਪਾਂ ਇਹਨਾਂ ਨੂੰ ਗੱਲਾਂ ਬਾਤਾਂ ਦੱਸੀਏ ਜੋ ਕੁਛ ਸਾਡੇ ਨਾਲ ਹੋਇਆ, ਤੇ ਉਹਨਾਂ ਚੀਜ਼ਾਂ ਦਾ ਸਾਨੂੰ ਇਨਸਾਫ ਲੈ ਕੇ ਦੇਣ। ਆਪਾਂ ਤੇ ਹਜੇ ਵੀ ਇਹਨਾਂ ਨੂੰ ਕਹਿੰਦੇ ਆ ਕ੍ਰਿਸਚਨ ਭਾਈਚਾਰੇ ਨੂੰ ਵੀ ਤੁਸੀਂ ਇਕੱਠੇ ਹੋ ਕੇ ਆਓ, ਤੇ ਤੁਸੀਂ ਇਕੱਠੇ ਹੋ ਕੇ ਆਓ, ਉਹਨਾਂ ਕੋਲ ਆਪਾਂ ਇਨਸਾਫ ਲਈਏ। ਪਾਸਟਰਾਂ ਕੋਲ ਜਿਹੜੇ ਯਿਸੂ ਮਸੀਹ ਦੇ ਨਾਂ ਤੇ, ਧਰਮ ਦੇ ਨਾਂ ਤੇ ਠੱਗੀਆਂ ਮਾਰ ਰਹੇ, ਲੋਕਾਂ ਨੂੰ ਲੁੱਟ ਰਹੇ ਆ, ਤੇ ਜੇ ਨਹੀਂ ਇਹ ਮਹੀਨੇ ਦਾ 1.5 ਮਹੀਨੇ 2 ਮਹੀਨੇ ਦੇ ਵਿੱਚ ਕੋਈ ਕਰਨਗੇ ਹੱਲ, ਮਾਤਾ ਨੂੰ ਜਿਹੜਾ ਵਾਅਦਾ ਕੀਤਾ ਸੀ ਨਹੀਂ ਪੂਰਾ ਕਰਾਉਣਗੇ, ਜਾਂ ਉਹਦੀ ਗਤੀ ਨਹੀਂ ਕਿਸੇ ਪਾਸੇ ਹੋਊਗੀ, ਤਾਂ ਫਿਰ ਮੈਂ ਤੇ ਚਲੋ ਪਹਿਲਾਂ ਵੀ ਸਿੱਖ ਧਰਮ ਨੂੰ ਬੜੇ ਚਿਰ ਦਾ ਇਹਨਾਂ ਨੂੰ ਛੱਡ ਕੇ ਹੌਲੀ ਹੌਲੀ ਉੱਧਰਲੇ ਪਾਸੇ ਆ ਰਿਹਾ। ਮੈਂ ਤੇ ਕੋਈ ਆਪਣੇ ਘਰੇ ਕੋਈ ਅਖੰਡ ਪਾਠ ਸਾਹਿਬ ਜਾਂ ਕੋਈ ਹਵਨ ਵਗੈਰਾ ਕਰਾਊਂਗਾ, ਉਹ ਮਾਤਾ ਦੀ ਗਤੀ ਕਰਾਵਾਂਗੇ, ਕਿਸੇ ਪਾਸੇ ਲਾਵਾਂਗੇ। ਹੁਣ ਇਹ ਤੇ ਝੂਠ ਮਾਰ ਕੇ ਗੁੰਮਰਾਹ ਕਰਕੇ ਅਗਲੇ ਨੂੰ ਠੱਗ ਕੇ ਚਲੇ ਗਏ। ਉਹਨਾਂ ਨੂੰ ਕਿਸੇ ਦੇ ਇਲਜ਼ਾਮ ਜਿਹੜੇ ਲੋਕ ਜਾਂਚ ਪਾਸ। ਦੇਖੋ, ਮੈਂ ਤੁਹਾਨੂੰ ਵੀਰੋ ਇਹੋ ਕਹਿਣਾ ਚਾਹੁੰਦਾ ਵਾਂ ਵੀ ਜੇ ਤੁਸੀਂ ਸਿੱਖ ਧਰਮ ਬਾਰੇ ਜੇ ਤੁਸੀਂ ਪੜ੍ਹੋਗੇ ਨਾ, ਤੁਹਾਨੂੰ ਫਿਰ ਪਤਾ ਚੱਲੂਗਾ ਵੀ ਕਿੰਨੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਕੀ ਕੁਛ ਕੀਤਾ। ਆਪਾਂ ਦੇ ਇਕੱਲੇ ਯਿਸੂ ਮਸੀਹ ਦੀ ਕੁਰਬਾਨੀ, ਇਹ ਵੀ ਬਹੁਤ ਵੱਡਾ ਵਿਸ਼ਾ ਵਾ, ਵੀ ਕਿਸੇ ਦਿਨ ਖੋਲ੍ਹ ਕੇ ਆਪਾਂ ਸਾਰੀ ਗੱਲਬਾਤ ਕਰਾਂਗੇ ਵੀ ਕੀ ਕੁਰਬਾਨੀਆਂ, ਕਿਹੜੇ ਕੰਮਾਂ ਤੋਂ ਸਾਨੂੰ, ਕਿੱਦਾਂ ਸਾਨੂੰ ਗੁਲਾਮੀ ਦੇ ਵਿੱਚੋਂ ਕੱਢਿਆ, ਤੇ ਕਿੱਦਾਂ ਸਾਨੂੰ ਉਹਨਾਂ ਨੇ ਬਚਾਇਆ। ਹੁਣ ਆਪਾਂ ਗੱਲ ਕਰ ਲੈਂਦੇ ਵੀ ਚਲੋ ਪੰਜਾਬ ਦੀ ਤੇ ਹਰਿਆਣੇ ਦੀ ਗੱਲ ਕਰ ਲੈਂਦੇ ਆਪਾਂ। ਉੱਥੇ 2 ਮਹਾਂਪੁਰਸ਼, ਇੱਕ ਹਰਿਆਣੇ ਦੇ ਵਿੱਚ, ਇੱਕ ਪੰਜਾਬ ਦੇ ਵਿੱਚ ਆ, ਉਹ ਦੋਨੇ ਆਪਣੇ ਸਮਾਜ ਨੂੰ ਬਚਾਉਣ ਦੀ, ਆਪਣੇ ਦੇਸ਼ ਨੂੰ ਬਚਾਉਣ ਲਈ ਇਹ ਲੜਾਈਆਂ ਲੜ ਰਹੇ ਆ, ਕੰਮ ਕਰ ਰਹੇ ਆ, ਤੇ ਜਾਂ ਲੋਕਾਂ ਦਾ ਜੀਵਨ ਸੁਧਾਰ ਰਹੇ, ਲੋਕਾਂ ਨੂੰ ਸਿੱਧੇ ਰਾਹ ਪਾ ਰਹੇ ਆ। ਤੇ ਜਿਹੜਾ ਪੰਜਾਬ ਦੇ ਵਿੱਚ ਸਾਡੇ ਲਈ ਕੰਮ ਕਰ ਰਿਹਾ, ਆਪਾਂ ਉਹਨੂੰ ਛੱਡ ਕੇ ਤੇ ਹਰਿਆਣੇ ਵਾਲੇ ਨੂੰ ਪੂਜੀ ਜਾਈਏ। ਹਰਿਆਣੇ ਵਾਲਾ ਵੀ ਸਤਿਕਾਰਯੋਗ ਆ, ਉਹ ਆਪਣੇ ਲੋਕਾਂ ਲਈ ਕੰਮ ਕਰ ਰਿਹਾ ਵਾ, ਉਹ ਵੀ ਸਤਿਕਾਰਯੋਗ ਆ, ਉਹ ਵੀ ਬੜਾ ਵਧੀਆ ਕੰਮ ਕਰ ਰਿਹਾ, ਠੀਕ ਆ ਉਹ ਵੀ, ਤੇ ਉਹਨੂੰ ਵੀ ਆਪਾਂ ਸਲੂਟ ਕਰਦੇ ਹਾਂ। ਪਰ ਆਪਾਂ ਆਪਣੇ ਨੂੰ ਮਾੜਾ ਕਿੱਦਾਂ ਕਰੀਏ ਜਿਹਨੇ ਸਾਡੇ ਲਈ ਸਾਰਾ ਪਰਿਵਾਰ ਵਾਰਤਾ, ਸਾਡੇ ਲਈ ਆਪਣੇ ਬੱਚੇ ਕੁਰਬਾਨ ਕਰਤੇ, ਤੇ ਆਪਾਂ ਉਹਨਾਂ ਨੂੰ ਕਿੱਦਾਂ ਭੁੱਲ ਜਾਈਏ, ਉਹਨਾਂ ਨੂੰ ਆਪਾਂ ਸ਼ੈਤਾਨ ਕਿੱਦਾਂ ਕਹਿ ਸਕਦੇ? ਵੀਰੋ, ਮੈਂ ਇਹ ਗੱਲ ਤੇ ਤੁਹਾਡੀ ਹੈਰਾਨ ਹੈ ਵੀ ਜਿਹੜਾ ਬਾਹਰਲੇ ਮੁਲਕ ਦੇ ਵਿੱਚ ਯਿਸੂ ਮਸੀਹ ਜੰਮਿਆ ਵਾ, ਚਲੋ ਉਹਨੇ ਉੱਧਰ ਲਈ ਵਧੀਆ ਕੰਮ ਕੀਤਾ, ਉੱਧਰ ਦੇ ਲੋਕਾਂ ਨੂੰ ਸੁਧਾਰਿਆ, ਸਮਝਾਇਆ, ਸਿੱਧੇ ਰਾਹ ਪਾਇਆ, ਰੱਬ ਦੇ ਨਾਲ ਜੋੜਿਆ ਵਾ। ਤੇ ਪਰ ਆਪਾਂ ਆਪਣੇ ਜਿਹੜੇ ਗੁਰੂ ਪੀਰ ਆ, ਉਹਨਾਂ ਨੂੰ ਕਿਉਂ ਆਪਾਂ ਮਾੜਾ ਕਹੀਏ, ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ, ਤੇ ਉਹਨਾਂ ਦਾ ਤਾਂ ਕੋਈ ਆਪਣਾ ਨਿੱਜੀ ਸਵਾਰਥ ਨਹੀਂ ਹੈਗਾ। ਸਾਡੇ ਲਈ ਉਹਨਾਂ ਨੇ ਆਪਣਾ ਪਰਿਵਾਰ ਹੀ ਵਾਰਤਾ, ਆਪਣਾ ਰਾਜ ਭਾਗ ਛੱਡਤਾ, ਤੇ ਉਹ ਵੇਖੋ ਆਪਾਂ ਉਹਨਾਂ ਨੂੰ ਮਾੜਾ ਕਹਿ ਰਹੇ ਹਾਂ। ਤੇ ਮੈਂ ਛੋਟਾ ਜਿਹਾ, ਮੈਨੂੰ ਕੀ ਪਤਾ ਸੀ ਮੈਂ ਕਿੱਥੇ ਵਿਸ਼ਵਾਸ ਕਰਨਾ, ਮੈਂ ਕਿਸ ਤਰ੍ਹਾਂ ਵਿਸ਼ਵਾਸ ਕਰ ਲਿਆ ਵੀ ਜਿਹੜਾ ਮੈਂ ਠੀਕ ਹੋ ਗਿਆ। ਉਹ ਪਾਸਟਰਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਕਾਕਾ ਤੇਰੇ ਵਿਸ਼ਵਾਸ ਨਾਲ ਨਹੀਂ, ਤੇਰੀ ਮਾਤਾ ਦੇ ਵਿਸ਼ਵਾਸ ਨਾਲ ਤੂੰ ਠੀਕ ਹੋਇਆ। ਤੇ ਜੇ ਆਪਾਂ ਮਾਤਾ ਦੇ ਵਿਸ਼ਵਾਸ ਦੀ ਗੱਲ ਕਰੀਏ, ਮਾਤਾ ਮੇਰੀ ਦੇ ਦੋਨੇ ਗੋਡੇ ਜਿਹੜੇ ਅਮਨਦੀਪ ਹਸਪੀਟਲ ਉਹ ਨਵੇਂ ਪਏ ਆ, ਤੇ ਰੀੜ੍ਹ ਦੀ ਹੱਡੀ ਦਾ ਉਹ ਆਪਰੇਟ ਹੋਇਆ ਵਾ, ਗੁਰਦੇ ਉਹਦੇ ਖਰਾਬ, ਸ਼ੂਗਰ ਉਹਨੂੰ। ਤੇ ਜੇ ਮਾਤਾ ਦੇ ਵਿਸ਼ਵਾਸ ਕਰਨਾ ਮੈਂ ਠੀਕ ਹੋਇਆ, ਤਾਂ ਮਾਤਾ ਨੇ ਜਿਹੜਾ ਵਿਸ਼ਵਾਸ ਕੀਤਾ, ਉਹ ਮਾਤਾ ਆਪ ਕਿਉਂ ਨਹੀਂ ਠੀਕ ਹੋਈ? ਮੈਂ ਘੱਟੋ ਘੱਟ 20-25 ਸਾਲ ਪਾਸਟਰ ਦੇ ਨਾਲ ਰਿਹਾ ਜੀ, ਰਾਤ ਦਿਨ ਉੱਠਦੇ ਬਹਿੰਦੇ ਰਹੇ ਆ, ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਾਇਆ, ਬਹੁਤ ਕੁਝ ਸਾਡੇ ਮਨ ਦੇ ਵਿੱਚ ਦੂਜੇ ਧਰਮਾਂ ਪ੍ਰਤੀ ਭਰਿਆ ਗਿਆ, ਮਾੜਾ ਚੰਗਾ ਬੋਲਿਆ ਗਿਆ। ਉਹ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਵੀ ਕੀ ਕੁਛ ਇੱਥੇ ਜਿਹੜਾ ਗਲਤ ਮਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਦੂਜੇ ਦੇਵੀ ਦੇਵਤਿਆਂ ਨੂੰ, ਗੁਰੂਆਂ ਪੀਰਾਂ ਨੂੰ, ਸਾਰਿਆਂ ਨੂੰ ਸ਼ੈਤਾਨ ਦੱਸਿਆ ਗਿਆ ਵਾ।
ਮੰਨ ਲਓ 500 ਬੰਦਾ ਇਕੱਠਾ ਹੋਇਆ ਵਾ, ਉਹਦੇ ਵਿੱਚੋਂ ਜੇ 5 ਵੀ ਠੀਕ ਹੋਏ ਤੇ ਉਹਨਾਂ ਦੀ ਬੱਲੇ ਬੱਲੇ ਆ, ਤੇ ਬਾਕੀ ਜਿਹੜੇ ਨਹੀਂ ਠੀਕ ਹੋਏ ਨਹੀਂ, ਉਹਨਾਂ ਨੇ ਕਹਿ ਕੇ ਘੱਲ ਦੇਣਾ ਜੀ ਤੁਹਾਡਾ ਵਿਸ਼ਵਾਸ ਨਹੀਂ ਹੈਗਾ, ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ, ਤੁਸੀਂ ਤਾਂ ਠੀਕ ਹੋਏ, ਉਹਨਾਂ ਨੇ ਵਿਸ਼ਵਾਸ ਕਰ ਲਿਆ, ਉਹ ਠੀਕ ਹੋ ਗਏ। ਜਿੱਦਾਂ ਕਿ ਇਹਨਾਂ ਕੋਲ ਗੱਲਾਂ ਪਹਿਲਾਂ ਹੀ ਘੜੀਆਂ ਹੋਈਆਂ। ਹਾਂਜੀ, ਮੇਰਾ ਨਾਮ ਮਨਜੀਤ ਸਿੰਘ ਹੈ ਜੀ, ਤੇ ਮੈਂ ਜ਼ਿਲ੍ਹਾ ਅੰਮ੍ਰਿਤਸਰ ਖਾਸੇ ਦਾ ਰਹਿਣ ਵਾਲਾ ਜੀ। ਕੀ ਕਹਿਣਾ ਚਾਹੋਗੇ, ਕਿਉਂ ਮੀਡੀਆ ਸਾਹਮਣੇ? ਮੀਡੀਆ ਸਾਹਮਣੇ ਮੈਂ ਇਸ ਕਰਕੇ ਆਇਆ ਜੀ, ਮੇਰੇ ਨਾਲ ਬਹੁਤ ਜ਼ਿਆਦਾ ਮਤਲਬ ਬੇਇਨਸਾਫੀ ਹੋਈ ਹੈ। ਜਿਹੜਾ ਮੇਰਾ ਬਚਪਨ ਖਰਾਬ ਕੀਤਾ ਗਿਆ ਇਹਨਾਂ ਅਖੌਤੀ ਪਾਸਟਰਾਂ ਵੱਲੋਂ। ਮੇਰੀ ਮਾਤਾ ਨੂੰ ਮੇਰੇ ਜੰਮਣ ਤੋਂ ਬਾਅਦ ਵਿੱਚ ਹੀ ਮਤਲਬ ਉਹ ਚਰਚ ਜਾਣ ਵਿੱਚ ਲੱਗ ਪਈ ਆ, ਤੇ ਉਹਨੂੰ ਇਹਨਾਂ ਨੇ ਗਮਰਾਹ ਕੀਤਾ ਕਿ ਹੌਲੀ ਹੌਲੀ ਜਿਹੜੀ ਸਾਰਾ ਸਾਡਾ ਪੈਸਾ ਧੇਲਾ ਮੇਰੇ ਫਾਦਰ ਆਰਮੀ ਦੇ ਵਿੱਚ ਹੀ, ਤੇ ਪੈਸਾ ਧੇਲਾ ਕਿਉਂਕਿ ਮੈਂ ਤੇ ਮੇਰੀਆਂ ਦੋਨੇ ਭੈਣਾਂ ਹੀ ਛੋਟੇ ਹਾਂ ਜੇ, ਉਹ ਕਰਤਾ ਧਰਤਾ ਘਰ ਦੀ ਮਾਤਾ ਸੀ, ਉਹ ਸਾਰਾ ਪੈਸਾ ਧੇਲਾ ਮਾਤਾ ਦੇ ਅੰਡਰ ਹੀ। ਇਹ ਮੇਰੀ ਮਾਤਾ ਦੇ ਪਿੱਛੇ ਲੱਗੇ ਆ। ਇਹਨਾਂ ਨੇ ਹੌਲੀ ਹੌਲੀ ਸਵਰਗ ਦਾ ਝਾਂਸਾ ਦੇ ਕੇ ਸਵਰਗ ਵਿੱਚ ਪਲਾਟ ਕਟਾਉਣ ਦੇ ਨਾਂ ਤੇ ਉਹਦੇ ਕੋਲ ਜਿਹੜਾ ਸਾਰਾ ਪੈਸਾ ਹੌਲੀ ਬਟੋਰੀ ਗਏ, ਸਾਰਾ ਪੈਸਾ ਉਹਦਾ ਕਢਾ ਕੇ, ਤੇ ਇਸ ਟਾਈਮ ਤੇ ਉਹਨੂੰ ਵਿਚਾਰੀ ਨੂੰ ਉਹਦੀ ਡੈਥ ਹੋ ਚੁੱਕੀ ਆ। ਉਹ ਨਾ ਸਵਰਗਾਂ ਵਿੱਚ ਤੇ ਨਾ ਨਰਕਾਂ ਵਿੱਚ, ਉਹ ਮਤਲਬ ਉਹਦੀ ਗਤੀ ਵੀ ਨਹੀਂ ਹੋਈ, ਕਿਸੇ ਪਾਸੇ ਨਹੀਂ ਲੱਗੀ ਮਾਤਾ ਮੇਰੀ। ਇਸ ਕਰਕੇ ਫਿਰ ਮੈਨੂੰ ਮੀਡੀਆ ਮਾਤਾ ਮੇਰੀ ਵੇਖੋ, ਮਾਤਾ ਮੇਰੀ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਵੀ ਜਦੋਂ ਤੂੰ ਠੀਕ ਨਹੀਂ ਛੋਟਾ ਹੁੰਦਾ, ਤੇਰੇ ਕਰਕੇ ਅਸੀਂ ਚਰਚ ਜਾਣ ਲੱਗੇ ਆ, ਤੇ ਮੈਂ ਠੀਕ ਹੋ ਗਿਆ। ਤੇ ਮੈਂ ਜਦੋਂ ਛੋਟਾ, ਮੇਰਾ ਵਿਸ਼ਵਾਸ ਕਿਸ ਤਰ੍ਹਾਂ, ਮੈਂ ਤੁਸੀਂ ਕਹਿੰਦੇ ਵਿਸ਼ਵਾਸ ਕਰਨ ਅਗਲਾ ਠੀਕ ਹੁੰਦਾ, ਤੇ ਮੈਂ ਛੋਟਾ ਜਿਹਾ, ਮੈਨੂੰ ਕੀ ਪਤਾ ਵਿਸ਼ਵਾਸ ਕਰਨਾ, ਮੈਂ ਕਿਸ ਤਰ੍ਹਾਂ ਵਿਸ਼ਵਾਸ ਕਰ ਲਿਆ ਵੀ ਜਿਹੜਾ ਮੈਂ ਠੀਕ ਹੋ ਗਿਆ। ਉਹ ਪਾਸਟਰਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਕਾਕਾ ਤੇਰੇ ਵਿਸ਼ਵਾਸ ਨਾਲ ਨਹੀਂ, ਤੇਰੀ ਮਾਤਾ ਦੇ ਵਿਸ਼ਵਾਸ ਨਾਲ ਤੂੰ ਠੀਕ ਹੋਇਆ ਵਾ। ਤੇ ਜੇ ਆਪਾਂ ਮਾਤਾ ਦੇ ਵਿਸ਼ਵਾਸ ਦੀ ਗੱਲ ਕਰੀਏ, ਮਾਤਾ ਮੇਰੀ ਦੇ ਦੋਨੇ ਗੋਡੇ ਜਿਹੜੇ ਅਮਨਦੀਪ ਹਸਪੀਟਲ ਉਹ ਨਵੇਂ ਪਏ ਆ, ਤੇ ਰੀੜ੍ਹ ਦੀ ਹੱਡੀ ਦਾ ਉਹਦਾ ਆਪਰੇਟ ਹੋਇਆ ਵਾ।